ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਸਪੈਸ਼ਲ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਜਿਹੜੇ ਵਿਊਅਰਸ ਸਾਨੂੰ US ਕੈਨੇਡਾ ਦੇ ਵਿੱਚ ਬੈਲ 5 ਨੈਟਵਰਕ, roku, ਜਾਦੂ ਕੇਬਲ ਦੇ ਵਿੱਚ ਟਾਈਮ ਵਾਰਨਰ ਦੇ ਉੱਪਰ ਦੇਖ ਰਹੇ ਆ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤੇ ਜਿਹੜੇ ਸਾਨੂੰ ਵਰਲਡ ਵਾਈਡ ਇੰਟਰਨੈਟ ਦੇ ਉੱਪਰ ਲਾਈਵ ਸਟ੍ਰੀਮ ਦੇ ਉੱਪਰ ਤੇ ਫੇਸਬੁੱਕ ਦੇ ਉੱਤੇ ਦੇਖ ਰਹੇ ਆ, ਉਹਨਾਂ ਦਾ ਵੀ ਅਸੀਂ ਦਿਲੋਂ ਸਵਾਗਤ ਕਰਦੇ ਹਾਂ ਅੱਜ ਦੇ ਸ਼ੋਅ ਵਿੱਚ। ਵਿਊਅਰਸ, ਜਿਹੜੀ ਅੱਜ ਪੰਜਾਬ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ, ਕਿਵੇਂ ਪੰਜਾਬ ਦੇ ਵਿੱਚੋਂ ਜਿਹੜੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ, ਜਿਹੜੀ ਇੰਡੀਅਨ ਸਟੇਟ ਹੈਗੀ ਹੈ ਤੇ ਜਿਹੜੀ ਪਾਕਿਸਤਾਨ ਸਟੇਟ ਹੈਗੀ ਹੈ, ਉਹਨਾਂ ਦਾ ਕਿਵੇਂ ਟਕਰਾਅ ਹੋ ਰਿਹਾ ਹੈ ਤੇ ਇਸ ਦੇ ਵਿੱਚ ਜਿਹੜੀ ਸਿੱਖ ਕੌਮ ਹੈ ਉਹ 1947 ਤੋਂ ਲੈ ਕੇ ਅੱਜ ਦੀ ਡੇਟ ਤੱਕ ਕਿਵੇਂ ਪਿਸ ਰਹੀ ਹੈ, ਇਸ ਸੰਦਰਭ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ। 1984 ਦਾ ਵਾਕਿਆ ਹੋਇਆ, ਉਸ ਤੋਂ ਬਾਅਦ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈਗੀ ਹੈ। ਇਸ ਸਾਰੇ ਪੀਰੀਅਡ ਦੇ ਦੌਰਾਨ ਜਿਹੜੀ ਜਥੇਬੰਦੀ ਨੇ ਪੰਜਾਬ ਦੇ ਵਿੱਚ ਸਿੱਖਾਂ ਦੀ ਸਿੱਖ ਹੱਕਾਂ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਸਰਦਾਰ ਇਮਾਨ ਸਿੰਘ ਮਾਨ, ਜਿਹੜੇ ਕਿ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਨੇ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਉਹ ਇੱਥੇ ਨਿਊਯਾਰਕ ਦੇ ਵਿੱਚ ਸਾਡੇ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਦਾ ਵੀ ਸਵਾਗਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਜਿਹੜੀ ਡਿਸਕਸ਼ਨ ਹੈਗੀ ਹੈ ਉਹਦੇ ਤੋਂ ਪਹਿਲਾਂ ਇਮਾਨ ਸਿੰਘ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਤੁਹਾਡੀ ਇਹ ਨਿਊਯਾਰਕ ਦੀ ਫੇਰੀ ਹੈ, ਵਾਟ ਬ੍ਰਿੰਗਸ ਯੂ ਹੇਅਰ, ਤੁਸੀਂ ਇੱਥੇ ਕਿਸ ਸਿਲਸਿਲੇ ਦੇ ਵਿੱਚ ਆਏ? ਪ੍ਰੋਫੈਸ਼ਨਲੀ ਮੇਰਾ ਇੰਜੀਨੀਅਰਿੰਗ ਡਿਜ਼ਾਈਨ ਦਾ ਕੰਮ ਹੈ ਤੇ ਮੈਂ HVAC ਡਿਜ਼ਾਈਨ ਤੇ ਆਰਕੀਟੈਕਚਰਲ ਡਿਜ਼ਾਈਨ ਉਹਦਾ ਆਊਟਸੋਰਸਿੰਗ ਕਰਦਾ ਹੈਗਾ ਜੀ। ਤੇ ਮੇਰੀ ਇੱਥੇ ਬੋਸਟਨ 'ਚ ਮੀਟਿੰਗ ਸੀ, ਨਾਲ ਹੀ ਪਾਰਟੀ ਨੇ ਹੁਕਮ ਕੀਤਾ ਕਿ ਉਰੇ ਉਹਨਾਂ ਦੇ ਨਾਲ ਵੀ ਸੰਪਰਕ ਤੇ ਇੱਥੇ ਦੇ ਮੁੱਦੇ ਕਰਨੇ ਆ। ਬੜਾ ਮੌਕੇ ਸਿਰ ਇਹ ਮੀਟਿੰਗ ਹੋਈ ਹੈ। ਸੋ ਇਹ ਕੰਮ ਤੇ ਅਸੀਂ ਉਰੇ ਆਏ ਸੀਗੇ ਤੇ ਨਾਲ ਦੀ ਨਾਲ ਪਾਰਟੀ ਦੇ ਜਥੇਬੰਦਕ ਤੌਰ ਤੇ ਉਹਨਾਂ ਦਾ ਮੀਟਿੰਗ ਵੀ ਕੀਤੀ ਹੈ ਜੀ। ਯੂਥ ਵਿੰਗ ਨੂੰ ਕਿਵੇਂ ਐਲੈਬੋਰੇਟ ਕਰਨ ਦੀ ਲਾਈਨ ਚੱਲ ਰਹੀ ਹੈ? ਬਿਕਾਜ਼ ਜਦੋਂ ਅਸੀਂ ਸੰਘਰਸ਼ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਯੂਥ ਦਾ ਇੱਕ ਅਹਿਮ ਰੋਲ ਹੁੰਦਾ ਕਿਸੇ ਵੀ ਸੰਘਰਸ਼ ਦੇ ਵਿੱਚ, ਕਿਸੇ ਵੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ। ਯੂਥ ਇੱਕ ਜੁਝਾਰੂ ਫੋਰਸ ਹੈ ਔਰ ਇਸਨੇ ਹਮੇਸ਼ਾ ਹੀ ਸਿੱਖ ਇਤਿਹਾਸ 'ਚ ਤਰਨਦਲ ਜਾਂ ਹੋਰ ਜਥੇਬੰਦੀਆਂ ਇੱਕ ਇੰਟੈਗਰਲ ਪਾਰਟ ਰਹੀਆਂ। ਜਿਹੜਾ ਯੂਥ ਅੱਜ ਦੇ ਦਿਨ ਸਾਨੂੰ ਲੋੜ ਹੈ ਉਹ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਔਰ ਜੋ ਮੁੱਦੇ ਹੈ ਉਹ ਅਸੀਂ ਜਮਹੂਰੀਅਤ ਪਸੰਦ ਅਤੇ ਅਮਨ ਸ਼ਾਂਤ ਤਰੀਕੇ ਨਾਲ ਅਸੀਂ ਕਿਵੇਂ ਵਧਾ ਸਕਦੇ ਹੈਗੇ ਆ। ਤੇ ਇਹਦੇ ਵਿੱਚ ਯੂਥ ਨੇ ਜਿਹੜਾ ਕੰਮ ਕਰਨਾ ਹੈਗਾ ਉਹ ਨਾ ਕਿ ਸਿਰਫ ਆਪਣੇ ਧਰਨੇ ਜਾਂ ਹੋਰ ਇਹੋ ਜਿਹੇ ਮੁਜ਼ਾਹਰਿਆਂ 'ਚ ਜਾਣਾ ਹੈ, ਪਰ ਜਿਹੜੀ ਅਵੇਅਰਨੈਸ ਥਰੂ ਸੋਸ਼ਲ ਮੀਡੀਆ ਤੇ ਜਿਵੇਂ ਪਟੀਸ਼ਨਸ ਹੁੰਦੀਆਂ ਵਾਈਟ ਹਾਊਸ ਨੂੰ ਕੀਤੀਆਂ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਯੂਥ ਦਾ ਅਹਿਮ ਰੋਲ ਰਿਹਾ ਤੇ ਮੇਰਾ ਖਿਆਲ ਰਹੂਗਾ। ਤੇ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਉਂ-ਜਿਉਂ ਆਨਲਾਈਨ ਦੁਨੀਆ ਜਾ ਰਹੀ ਹੈ, ਆਪਾਂ ਨੂੰ ਉਸ ਤਰੀਕੇ ਨਾਲ ਯੂਥ ਨੂੰ ਵੀ ਉਧਰ ਜੋੜ ਕੇ ਉਹਨੂੰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ। ਸੋ ਮੈਂ ਸਮਝਦਾ ਕਿ ਐਜ਼ ਅ ਲਵਿੰਗ ਫੋਰਸ, ਐਜ਼ ਅ ਥਿੰਕਿੰਗ ਫੋਰਸ ਸਾਨੂੰ ਸਭ ਤੋਂ ਜ਼ਿਆਦਾ ਅੱਜ ਦੇ ਦਿਨ 'ਚ ਲੋੜ ਹੈ, ਬਿਕਾਜ਼ ਸੋਚ ਬਿਨਾਂ ਇਹ ਅੱਗੇ ਚੱਲ ਨਹੀਂ ਸਕਦੀ ਆਪਣੀ ਕੌਮ। ਜੀ ਇਮਾਨ ਸਿੰਘ ਜੀ, ਜਿਹੜੀ ਹੁਣ ਪੰਜਾਬ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਇੰਡੀਆ ਤੇ ਪਾਕਿਸਤਾਨ ਦੇ ਹਵਾਲੇ ਨਾਲ, ਜਿਹੜਾ ਇਹ ਵਾਰ ਹਿਸਟੀਰੀਆ ਕ੍ਰੀਏਟ ਕੀਤਾ ਗਿਆ, ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਤੇ ਜਿਹੜੀ ਇਹ ਸਿਚੁਏਸ਼ਨ ਹੈਗੀ ਹੈ ਐਜ਼ ਅ ਸਿੱਖ ਕੌਮ ਸਾਡੇ ਲਈ ਇਹ ਕੀ ਮਾਇਨੇ ਰੱਖਦੀ ਹੈ? ਇਟ ਇਜ਼ ਕੈਟਾਸਟ੍ਰੋਫਿਕ, ਮਤਲਬ ਇਹ ਤਬਾਹੀ ਦਾ ਇੱਕ ਸਭ ਤੋਂ ਵੱਡਾ ਪੇਸ਼ਕਸ਼ ਹੈ ਇੰਟਰਨੈਸ਼ਨਲ ਲੈਵਲ ਤੇ। ਦਿਸ ਇਜ਼ ਟੁਡੇ ਦ ਮੋਸਟ dangerous place on earth, and it is more dangerous than the Middle East. It is more dangerous than any conflict in Africa, for the simple reason ਕਿ ਅੱਜ ਦੇ ਦਿਨ 'ਚ ਜਿਹੜੇ ਨਿਊਕਲੀਅਰ ਵੈਪਨਸ ਹੈ ਉਹ ਮੈਸ ਕੀਤੇ ਗਏ ਆ ਭਾਰਤ ਤੇ ਪਾਕਿਸਤਾਨ ਨਾਲ, ਤੇ ਉਹਦੇ ਬਿਲਕੁਲ ਵਿਚਕਾਰ ਪੰਜਾਬ, ਚਾਹੇ ਚੜ੍ਹਦਾ ਉਤਰਦਾ ਆਪਾਂ ਸਮਝੀਏ, ਉਹ ਬੈਠਾ ਹੈ। ਸਾਡੇ ਗੁਰੂ ਘਰ ਸਾਰੇ ਕਿਤੇ ਹੈ, ਐਂਡ ਇਟ ਇਜ਼ ਅ ਸਿਚੁਏਸ਼ਨ ਜਿੱਥੇ ਸਾਡੇ ਕੌਮ ਦੀ ਨਸਲਕੁਸ਼ੀ ਪੂਰੀ ਹੋ ਸਕਦੀ ਹੈਗੀ ਹੈ। ਜੋ ਵੀ ਸਿੱਖ ਕਿਤੇ ਵੀ ਬੈਠਾ ਹੈ, ਉਸ ਨੂੰ ਆਪਣੇ
ਜਿਹੜੇ ਵੀ ਸਟੇਟ ਦੇ ਨਾਲ ਉਹ ਜੁੜਿਆ ਹੋਇਆ ਨਾ ਜੁੜਿਆ ਹੋਇਆ ਹੈਗਾ, ਉਹਨੂੰ ਅੱਜ ਆਪਣੇ ਕੌਮ ਦੀ ਗੰਭੀਰ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਤੇ ਉਹਦੇ ਉੱਤੇ ਐਕਟ ਕਰਨਾ ਚਾਹੀਦਾ ਹੈਗਾ। ਇਹ ਬਹੁਤ ਹੀ ਖਤਰਨਾਕ ਸਿਚੁਏਸ਼ਨ ਹੈ ਜੀ। ਡਾਕਟਰ ਸਾਹਿਬ, ਜਿਵੇਂ ਇਮਾਨ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਸਾਰੀ ਸਿਚੁਏਸ਼ਨ ਦਾ, ਉਹ ਕਿਵੇਂ ਇਹਨੂੰ ਦੇਖਦੇ ਨੇ, ਤੇ ਜਦੋਂ ਤੁਸੀਂ ਆਪਾਂ ਡਾਇਸਪੋਰਾ ਦੇ ਵਿੱਚ ਬੈਠ ਕੇ ਇਹਨੂੰ ਸਾਰੇ ਨੂੰ ਐਨਾਲਾਈਜ਼ ਕਰਦੇ ਆ, ਤਾਂ ਜਿਹੜੀ ਇਹ ਹੁਣ ਦੀ ਗਵਰਨਮੈਂਟ ਹੈਗੀ ਆ, ਮੋਦੀ ਗਵਰਨਮੈਂਟ, ਕੀ ਇਹਨੂੰ ਤੁਸੀਂ ਉਹਨਾਂ ਦੇ ਹਵਾਲੇ ਨਾਲ ਦੇਖਦੇ ਹੋ ਕਿ ਉਹਨਾਂ ਨੇ ਹੀ ਜ਼ਿਆਦਾ ਇਹਨੂੰ ਪੁਸ਼ ਕੀਤਾ, ਜਾਂ ਜਿਹੜੀ ਇਹਦੇ ਤੋਂ ਪਹਿਲਾਂ ਗਵਰਨਮੈਂਟ ਸੀਗੀ ਮਨਮੋਹਨ ਸਿੰਘ ਦੀ ਗਵਰਨਮੈਂਟ, ਉਦੋਂ ਵੀ ਕੋਈ ਇਦਾਂ ਦੀਆਂ ਸਿਚੁਏਸ਼ਨਸ ਬਣੀਆਂ ਜਦੋਂ ਕਿ ਇੱਕ ਦੂਜੇ ਦੇ ਆਮੋ ਸਾਹਮਣੇ ਹੋਣ ਦੀ ਲਾਈਨ ਆਈ? ਪਰ ਮਤਲਬ ਇਹਨਾਂ ਦਾ ਜਿਹੜਾ ਦੋਵੇਂ ਗਵਰਨਮੈਂਟਸ ਦਾ ਪਿਛਲੇ ਲੰਬੇ ਸਮੇਂ ਤੋਂ ਜੇ ਹੋਰ ਪਿਛੋਕੜ ਦੇ ਵਿੱਚ ਵੀ ਤੁਸੀਂ ਜਾਣਾ ਹੋਵੇ ਤਾਂ ਤੁਸੀਂ ਉਹਨੂੰ ਕਿਵੇਂ ਬਿਆਨ ਕਰੋਗੇ? ਦੇਖੋ, ਜੇ ਪਹਿਲਾਂ ਸਿਧਾਂਤਕ ਤੌਰ ਤੇ ਗੱਲ ਕਰੀਏ ਤੇ ਫਿਰ ਇਹ ਜਿਹੜਾ ਸਿੱਖ ਕੌਮ ਨੂੰ ਜਿਹੜੀ ਕਿ ਅੱਜ ਇਹਨਾਂ ਦੋਨੋਂ ਹੀ ਨਿਊਕਲੀਅਰ ਤਾਕਤਾਂ ਦੇ ਵਿੱਚ ਸੈਂਡਵਿਚ ਬਣੀ ਹੋਈ ਹੈ ਜੀ, ਸਾਡੇ ਨਾਲ ਇਸ ਹਿੰਦੂਤਵੀ ਸੋਚ ਦੀ ਦੁਸ਼ਮਣੀ 5-5.5 ਸਦੀਆਂ ਪੁਰਾਣੀ ਹੈ। ਔਰ ਜੂਨ 84 ਜਦੋਂ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ ਤੇ ਬਾਰਡਰ ਦੇ ਦੂਜੇ ਪਾਰ ਬੈਠੇ ਜ਼ਿਲ੍ਹਾ ਨਾਰੋਵਾਲ ਦੀ ਧਰਤੀ ਤੇ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਸੀ ਕਿ ਇਹਨਾਂ 5 ਸਦੀਆਂ ਦਾ ਵੈਰ ਕਮਾਇਆ। ਜ਼ਾਹਰ ਹੈ ਕਿ ਇਹਨਾਂ ਦੀ ਵਿਰੋਧਤਾ ਸਿੱਖ ਵਿਚਾਰਧਾਰਾ ਨਾਲ ਪਹਿਲੇ ਦਿਨ ਤੋਂ ਰਹੀ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕੀਤਾ। ਔਰ 10 ਗੁਰੂ ਸਾਹਿਬਾਨ ਦਾ ਜੀਵਨ ਜੇ ਅਸੀਂ ਦੇਖੀਏ ਤੇ ਕੋਈ ਮੌਕਾ ਇਹਨਾਂ ਨੇ ਹੱਥੋਂ ਨਹੀਂ ਜਾਣ ਦਿੱਤਾ, ਭਾਵੇਂ ਇਹ ਖੁਦ ਗੁਲਾਮ ਸਨ, ਪਰ ਇਹਨਾਂ ਨੇ ਹਰ ਸਿਚੁਏਸ਼ਨ ਨੂੰ ਇਨਸਟੀਗੇਟ ਕਰਕੇ ਸਟੇਟ ਪਾਵਰ ਰਾਹੀਂ ਸਿੱਖੀ ਦਾ ਖਾਤਮਾ ਕਰਨ ਦਾ ਜਿਹੜਾ ਏਜੰਡਾ ਸੀ, ਉਹ ਭਾਵੇਂ ਨਾ ਤੁਸੀਂ ਚੰਦੂ ਕਹੋ, ਗੰਗੂ ਕਹੋ, ਸੁੱਚਾਨੰਦ ਕਹੋ। ਔਰ ਜੇ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ 14 ਜੰਗਾਂ ਲੜੀਆਂ ਨੇ ਤਾਂ 12 ਜੰਗਾਂ ਲਗਭਗ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਸੀ, ਜਿਨ੍ਹਾਂ ਨੂੰ ਸਿੱਖ ਆਈਡੀਓਲੋਜੀ ਜਿਹੜੀ ਹੈ ਉਹ ਸਵਾਲੋ ਨਹੀਂ ਸੀ ਹੁੰਦੀ। ਹੁਣ ਫਰਕ ਇੰਨਾ ਹੈ ਕਿ ਇਹਨਾਂ 5 ਸਦੀਆਂ 'ਚ 47 ਤੋਂ ਪਹਿਲਾਂ ਇਹਨਾਂ ਦੇ ਕੋਲ ਸਿਆਸੀ ਪਾਵਰ ਨਹੀਂ ਸੀ, ਪੋਲੀਟੀਕਲ ਪਾਵਰ ਨਹੀਂ ਸੀ, ਜਾਂ ਇਹ ਕੋ-ਸਲੇਵ ਸੀ, ਜਾਂ ਸਿੱਖਾਂ ਨੇ ਆਪਣੀ ਦਰਿਆਦਲੀ ਦਾ ਸਬੂਤ ਦਿੰਦੇ ਆ ਆਪਣੇ ਰਾਜਕਾਜ 'ਚ ਇਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਬਣਾਇਆ। ਜਦੋਂ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ ਤੇ ਪਹਿਲਾ ਕੰਮ ਇਹਨਾਂ ਨੇ 10 ਅਕਤੂਬਰ 1947 ਨੂੰ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਇਸ ਦੀ ਸ਼ੁਰੂਆਤ ਕੀਤੀ। ਔਰ ਫਿਰ ਕਿਵੇਂ ਲਗਭਗ 37 ਸਾਲ ਜੂਨ 1984 ਤੱਕ ਅਸੀਂ ਸ਼ਾਂਤਮਈ ਤਰੀਕਿਆਂ ਨਾਲ ਆਪਣੀ ਜ਼ਬਾਨ ਰੈਕਗਨਾਈਜ਼ ਕਰਾਉਣ ਲਈ ਜੇ ਸੂਬਾ ਬਣਾਇਆ, ਲੂਲਾ ਲੰਗੜਾ, ਪੰਜਾਬੀ ਬੋਲਦੇ ਇਲਾਕੇ ਬਾਹਰ ਨੇ, ਰਾਜਧਾਨੀ ਬਾਹਰ ਹੈ, ਪਾਣੀਆਂ ਤੋਂ ਕੰਟਰੋਲ ਖੋਹ ਲਿਆ। ਸੋ ਕੁੱਲ ਮਿਲਾ ਕੇ ਸਾਨੂੰ ਹਮੇਸ਼ਾ ਹੀ ਇਹ ਰਹਿੰਦਾ ਹੈ। ਔਰ ਇਹ ਗੱਲ ਈਵਨ ਜੂਨ 84 ਤੋਂ ਬਾਅਦ ਜਿਵੇਂ ਲਗਭਗ 12,000 ਤੋਂ ਜ਼ਿਆਦਾ ਪੰਜਾਬ ਦੇ ਪਿੰਡਾਂ 'ਚ ਇਹਨਾਂ ਨੇ ਦੂਸਰੇ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਜਵਾਨੀ ਦਾ ਘਾਣ ਕੀਤਾ ਸੀ ਜੀ, ਉਦੋਂ ਵੀ ਇਹ ਗੱਲ ਬੜੀ ਸਪਸ਼ਟ ਸੀ। ਕਿਉਂਕਿ ਜਦੋਂ ਤੁਸੀਂ ਪੁੱਛਿਆ ਕਿ ਵੀ ਕੀ ਇਹ ਸਿਰਫ ਮੋਦੀ ਸਰਕਾਰ ਨਾਲ ਸ਼ੁਰੂ ਹੋਇਆ, ਇਹ ਨਹਿਰੂ ਹੋਏ ਔਰ ਉਸ ਤੋਂ ਬਾਅਦ ਦੀ ਜਿਹੜੀ ਕੰਟੀਨਿਊਟੀ ਰਹੀ ਹੈ, 12 ਦੇ ਲਗਭਗ ਪ੍ਰਧਾਨ ਮੰਤਰੀ ਹੋਏ ਨੇ, ਸਿੱਖਾਂ ਦੇ ਖਿਲਾਫ ਜਿਹੜੀ ਲਾਈਨ ਹੈ ਉਹ ਇਵੇਂ ਹੀ ਰਹੀ। ਹੁਣ ਫਰਕ ਇਹਨਾਂ ਹੈ ਕਿ 2014 ਦੇ ਵਿੱਚ ਦਿੱਲੀ ਦੀ ਜਿਹੜੀ ਤਾਕਤ ਉਹਨਾਂ ਤਾਕਤਾਂ ਦੇ ਹੱਥ 'ਚ ਆਈ ਹਿੰਦੂ ਤਵੀਆਂ ਦੇ, ਜਿਨ੍ਹਾਂ ਦੇ ਕਨਸਟੀਟਿਊਸ਼ਨ 'ਚ ਹੀ ਹਿੰਦੁਸਤਾਨ ਹੈ। ਔਰ ਗੋਲਵਲਕਰ ਨੇ ਜਦੋਂ ਕਿ ਨਾਜ਼ੀ ਜਰਮਨੀ ਦੇ ਵਿੱਚ ਯਹੂਦੀਆਂ ਦੀ, ਜਿਪਸੀਜ਼ ਦੀ, ਦੂਸਰਿਆਂ ਦੀ ਪਰਸੀਕਿਊਸ਼ਨ ਹੋ ਰਹੀ ਸੀ, ਤਾਂ ਉਹਨੇ ਲਿਖਿਆ ਕਿ ਵੀ ਜੋ ਸੋਲੂਸ਼ਨ ਹਿਟਲਰ ਨੇ ਘੱਟ ਗਿਣਤੀਆਂ ਦਾ ਉੱਥੇ ਕੀਤਾ, ਇਹੀ ਸੋਲੂਸ਼ਨ ਭਾਰਤ ਦੇ ਵਿੱਚ ਹੋਣਾ ਚਾਹੀਦਾ। ਸੋ ਜਿਹੜਾ ਵਨ ਨੇਸ਼ਨ, ਵਨ ਪੀਪਲ, ਵਨ ਲੀਡਰ, ਜਿਹੜਾ ਹਿੰਦੁਸਤਾਨ, ਇਹਨਾਂ ਨੇ ਜਿਵੇਂ 2.5 ਸਾਲ ਦੇ ਵਿੱਚ ਇਸ ਸਾਰੇ ਪਾਰਟ ਨੂੰ ਤੇਜ਼ੀ ਦੇ ਨਾਲ ਅੱਗੇ ਲਿਆਂਦਾ ਹੈ। ਜੋ ਕੁਝ ਈਸਾਈਆਂ ਦੇ ਨਾਲ, ਮੁਸਲਮਾਨਾਂ ਦੇ ਨਾਲ, ਸਿੱਖਾਂ ਨੂੰ ਤਾਂ ਇਹਨਾਂ ਨੇ ਡੈਥ ਕਿਸ ਦੇ ਨਾਲ ਹੀ ਮਾਰਿਆ ਹੋਇਆ। ਬਾਦਲ ਵਰਗਾ ਕੁਹਾੜੀ ਦਾ ਦਸਤਾ ਇਹਨਾਂ ਨੂੰ ਮਿਲਿਆ ਹੋਇਆ ਹਿੰਦੂਤਵਾ ਦਾ, ਬਲੂ ਆਈਡ ਬॉय, ਉਹਨੂੰ ਇੰਪਲੀਮੈਂਟ ਕਰਨ ਲਈ। ਸੋ ਇਹਨਾਂ ਨੇ ਕਦੇ ਵੀ ਪਾਕਿਸਤਾਨ, ਜਦੋਂ ਇਹ ਅਖੰਡ ਭਾਰਤ ਕਹਿੰਦੇ ਨੇ, ਕਾਂਗਰਸ ਜਿਹੜੀ ਹੈ ਉਹ ਵੋਟਾਂ ਲੈਣ ਲਈ ਭਾਵੇਂ ਕਿਤੇ ਕੁਝ, ਪਰ ਇਹ ਜੈਨੂਇਨਲੀ ਮੰਨਦੇ ਨੇ ਕਿ ਵੀ ਸਾਡਾ ਅਖੰਡ ਭਾਰਤ ਸੀ, ਕੋਈ ਮਿਸਟਿਕ ਵਰਡ ਦੇ ਨਾਲ ਨਹੀਂ, ਮਾਈਥੋਲੋਜੀ ਚੋਂ ਕੋਈ ਕੱਢ ਲੈਂਦੇ ਨੇ। ਉਹਦਾ ਪਾਕਿਸਤਾਨ ਵੀ ਹਿੱਸਾ ਹੈ, ਅਫਗਾਨਿਸਤਾਨ ਵੀ ਹੈ, ਇੰਡੋ ਚਾਈਨਾ ਵੀ ਹੈ, ਥਾਈਲੈਂਡ ਵੀ ਹੈ, ਨੇਪਾਲ ਵੀ ਹੈ, ਸ੍ਰੀਲੰਕਾ ਵੀ ਹੈ, ਸਿੱਕਮ ਵੀ ਹੈ, ਭੂਟਾਨ ਵੀ ਹੈ। ਔਰ ਇਸ ਸਾਰੀ ਸੋਚ ਚੋਂ ਹੀ ਜੋ ਕੁਛ ਅੱਜ ਵਿਦਨ ਦਾ ਕੰਟਰੀ ਜੋ ਘੱਟ ਗਿਣਤੀਆਂ ਨਾਲ, ਅਕਲੀਅਤਾਂ ਨਾਲ ਹੋ ਰਿਹਾ, ਮਾਈਨੋਰਿਟੀਜ਼ ਨਾਲ, ਔਰ ਜੋ ਗਵਾਂਢੀਆਂ ਦੇ ਨਾਲ ਹੋ ਰਿਹਾ, ਜਿਸ ਕਿਸਮ ਦੀ ਜੋ ਇਹਨਾਂ ਨੇ ਨੇਪਾਲ ਦੇ ਨਾਲ ਕੀਤਾ ਪਿਛਲੇ ਪੀਰੀਅਡ 'ਚ,
ਕਿਵੇਂ ਇਕਨੋਮਿਕਲ ਬਲੌਕੇਡ ਕਰਕੇ ਉਹ ਪਹਿਲਾਂ ਹੀ ਅਰਥਕੁਏਕ ਤੋਂ ਸਫਰ, ਔਰ ਉਹਦਾ ਕਸੂਰ ਕੀ ਸੀ ਕਿ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ 240 ਸਾਲ ਤੋਂ ਮੋਨਾਰਕੀ ਦੇ ਵੇਲੇ ਨੇਪਾਲ ਹਿੰਦੂ ਨੇਸ਼ਨ ਸੀ, ਉਹਨਾਂ ਨੇ ਉਹ ਕੱਢ ਕੇ ਤੇ ਉਹਨੂੰ ਸੈਕੂਲਰ ਨੇਸ਼ਨ ਬਣਾ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਬਈ ਇਹ ਕੋਈ ਹਿੰਦੂ ਨੇਸ਼ਨ ਨਹੀਂ, ਔਰ ਜੋ ਉਹਨਾਂ ਦਾ ਉਹਨਾਂ ਨੇ ਹਾਲ ਕੀਤਾ ਹੈ। ਸੋ ਪਾਕਿਸਤਾਨ ਦੇ ਨਾਲ ਵੀ ਇਹਨਾਂ ਦੀ ਜ਼ਹਿਨੀਅਤ ਨੇ ਮੁਸਲਮਾਨਾਂ ਦੇ ਲਈ ਮਲੇਚ, ਔਰ ਜਿਵੇਂ ਅੱਜ ਸਿੱਖਾਂ ਦੇ ਲਈ 84 ਦੇ ਦੌਰਾਨ ਅਲਗਾਵਵਾਦੀ, ਉਗਰਵਾਦੀ, ਦਹਿਸ਼ਤਵਾਦ ਔਰ ਪਤਾ ਨਹੀਂ ਕੀ ਵਾਦੀ, ਸੋ ਇਹ ਇਹਨਾਂ ਦਾ ਤੌਰ ਤਰੀਕਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਜੰਗਬਾਜ਼ੀ ਦਾ ਇਹਨਾਂ ਦਾ ਇਸ ਵੇਲੇ ਅੰਦਾਜ਼ ਹੀ ਨਹੀਂ, ਜੋ ਕੁਝ ਉਹਨਾਂ ਨੇ ਹਾਲਾਤ ਬਣਾ ਦਿੱਤੇ ਨੇ, ਔਰ ਜਿਵੇਂ ਸਾਰੇ ਮਾਨ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਮੁਕੰਮਲ ਤਬਾਹੀ, ਜਿਹਨੂੰ ਸਰਵਨਾਸ਼ ਕਹਿੰਦੇ ਨੇ, ਔਰ ਸਾਡੀ ਸਭਿਅਤਾ ਦਾ ਇੱਕ ਰੀਡਲ ਹੈ ਦਰਿਆਏ ਜਮਨਾ ਤੋਂ ਵਾਗਾ ਤੱਕ, ਔਰ ਦੂਸਰੇ ਪਾਸੇ ਸਾਡੇ ਇਤਿਹਾਸਕ 170 ਤੋਂ ਜ਼ਿਆਦਾ ਗੁਰਦੁਆਰੇ ਨੇ, ਉਹ ਪੰਜਾਬ ਵੀ ਸਾਡਾ ਹੈ। ਇਹ ਪੰਜਾਬ ਵੀ ਜਿਹੜਾ ਸਾਡੇ, ਅਸੀਂ ਉਸ ਸਪੀਡ ਨੂੰ ਮਹਿਸੂਸ ਕਰਦੇ ਹਾਂ ਉਹਨਾਂ ਪੰਜਾਬੀ ਵੀਰਾਂ ਭੈਣਾਂ ਦੇ, ਔਰ ਅਸੀਂ ਐਜ਼ ਏ ਪੀਪਲ ਤਾਂ ਜਿੰਨਾ ਸਫ਼ਰ ਕੀਤਾ ਇਹਨਾਂ ਦੇ ਹੱਥਾਂ 'ਚ 70 ਸਾਲਾਂ 'ਚ, ਇਹ ਜੇ ਕੋਈ ਵੀ ਜਿਸ ਰਸਤੇ ਜਾ ਰਹੇ ਨੇ, ਦੋਨੋਂ ਹੀ ਨਿਊਕਲੀਅਰ ਪਾਵਰਸ ਨੇ, ਔਰ ਜਿਹੜਾ ਕੋਈ ਵੀ ਟਕਰਾਅ ਹੈ ਇਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਹੋਏਗਾ, ਔਰ ਇਹਦਾ ਮਤਲਬ ਹੋਏਗਾ ਸਾਡੀ ਸਿਵਲਾਈਜੇਸ਼ਨ ਦਾ, ਸਾਡੇ ਲੋਕਾਂ ਦਾ, ਦੋਨੋਂ ਪਾਸੇ ਦੇ ਸਾਡੇ ਇਤਿਹਾਸ ਦਾ ਬਿਲਕੁਲ ਸਰਵਨਾਸ਼। ਜੀ ਸਰਦਾਰ ਇਮਾਨ ਸਿੰਘ ਜੀ, ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ ਤਾਂ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਜਦੋਂ ਪਹਿਲਾਂ ਵੀ ਕਦੇ ਇਦਾਂ ਦੀ ਸਿਚੁਏਸ਼ਨ ਬਣੀ ਤਾਂ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਪੋਸਟਰਸ ਲਗਵਾਏ ਸੀ, ਨੋ ਵਾਰ ਨੋ ਜੰਗ ਦੇ। ਤੇ ਜਿਹੜੀ ਇਹ ਇੱਕ ਸਟਰਗਲ ਹੈਗੀ ਹੈ ਜਾਂ ਜਿਹੜਾ ਸਿੱਖ ਪਰਸਪੈਕਟਿਵ ਹੈਗਾ, ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਰਾਊਂਡ ਲੈਵਲ ਤੇ, ਉਹਨੂੰ ਅੱਜ ਤੁਸੀਂ ਕਿੱਥੇ ਖੜਾ ਦੇਖਦੇ ਹੋ? ਤੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਐਕਟੀਵਿਟੀਜ਼ ਨੇਗੀਆਂ ਪੰਜਾਬ ਦੇ ਵਿੱਚ, ਉਹ ਕਿਸ ਹਿਸਾਬ ਨਾਲ ਇਹਨੂੰ ਟੈਕਲ ਕਰ ਰਹੀਆਂ ਨੇ? ਤੇ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਉਹਦੇ ਤੇ ਤੁਹਾਡੀ ਪਾਰਟੀ ਦੀ, ਤੁਹਾਡੀ ਆਪਣੀ ਕੀ ਪਾਲਿਸੀ ਹੈ? ਅਸੀਂ ਇਸ ਨੋ ਵਾਰ ਤੇ ਪੀਸ ਦੀ ਗੱਲ, ਜਿਵੇਂ ਤੁਸੀਂ ਦੱਸਿਆ, ਮੁੱਢ ਤੋਂ ਤੋਰਦੇ ਆਏ ਆ। ਅੱਜ ਦੇ ਦਿਨ ਇਹ ਬਹੁਤ ਜ਼ਿਆਦਾ ਅਹਿਮ ਮੁੱਦਾ ਪੰਜਾਬ ਦੇ ਵਿੱਚ ਹੈ, ਜਿਸ ਵਿੱਚ ਅਸੀਂ ਮੌਜੂਦਾ ਸਰਕਾਰ ਤੇ ਮਿਲਟਰੀ ਨੂੰ ਲਿਖਿਤ ਰੂਪ 'ਚ ਸਵਾਲ ਪੁੱਛਣੇ ਹੈ ਕਿ ਜੇ ਤੁਸੀਂ 17 ਫੌਜੀ ਉੱਥੇ ਗਵਾਏ ਹੈ ਜੀ, ਔਰ ਉੱਥੇ ਤੁਸੀਂ 6 ਲੱਖ ਦੀ ਤਾਦਾਦ 'ਚ ਫੌਜ ਬਾੜੀ ਹੋਈ ਹੈ ਤੇ ਉੱਥੇ ਰਿਪਰੈਸ ਕਰ ਰਹੇ ਹੋ, ਤੇ ਉਹਦੇ ਬਦਲੇ ਜਿਹੜਾ ਅੱਜ ਦੇ ਦਿਨ ਹੀ ਸਾਡੇ ਬਾਰਡਰ ਏਰੀਆ ਤਰਨਤਾਰਨ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਤੋਂ ਜਿਹੜੇ ਆਬਾਦੀ ਨੂੰ ਉਜਾੜ ਕੇ ਤੁਸੀਂ ਪਿੱਛੇ ਭੇਜਿਆ ਹੈਗਾ, ਉਹਦਾ ਹਿਸਾਬ ਕਿਤਾਬ ਲੇਖਾ ਜੋਖਾ ਕੀ ਹੈ? ਉਹਦੇ ਉੱਤੇ ਜਦ ਤੁਸੀਂ ਪਰਮਾਣੂ ਸ਼ਸਤਰ ਦੀ ਪਾਵਰ ਦੇ ਗੱਲ ਕਰਦੇ ਹੋ ਤਾਂ ਉਹ ਅਸੀਂ ਕੀ ਕਰ ਸਕਦੇ ਹਾਂ? ਇਹ ਜਿਹੜੀ ਮੀਟਿੰਗ ਸਾਡੀ ਹੋਈ ਹੈਗੀ ਆ ਪਾਰਟੀ ਦੀ, ਉਹਦੇ ਵਿੱਚ ਕਈ ਬੜੇ ਵਧੀਆ ਸੁਝਾਅ ਆਏ ਹਨ, ਜਿਸ ਚੋਂ ਜਿਹੜੇ ਪੰਜਾਬ ਪ੍ਰਤੀ ਹੈਗੇ ਆ, ਪਹਿਲੀ ਗੱਲ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਜੰਗ ਦਾ ਮਾਹੌਲ ਬਣਿਆ ਸੀਗਾ ਔਰ ਭਾਰਤ ਦੀ ਸਰਕਾਰ ਨਾਰਾਜ਼ ਹੋਈ ਸੀ ਪਾਕਿਸਤਾਨ ਨਾਲ, ਤੇ ਸਿੱਖਾਂ ਨੇ ਆਪਣੇ ਗੁਰੂ ਘਰਾਂ ਜਾਣ ਤੇ ਬੈਨ ਲਾਤਾ ਸੀ, SGPC ਨੇ ਕੋਈ ਵੀਜ਼ੇ ਨਹੀਂ ਸੀ ਦਿੱਤੇ ਪਾਕਿਸਤਾਨ ਨੂੰ ਨਨਕਾਣਾ ਸਾਹਿਬ ਜਾਣ ਵਾਸਤੇ, ਅਸੀਂ ਫੇਰ ਯਤਨ ਕਰਾਂਗੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਦਾ ਵੀਜ਼ਾ ਲਾ ਕੇ ਉੱਥੇ ਦੀ ਹਕੂਮਤ ਨੂੰ ਮਿਲ ਕੇ ਆਣ ਔਰ ਉੱਥੇ ਸੁਝਾਅ ਦੇਣ ਕਿ ਇਹ ਕੰਮ ਅਸੀਂ ਨਹੀਂ ਹੋਣਾ, ਅਸੀਂ ਭਾਈਮਾਰੂ ਜੰਗ ਨਹੀਂ ਹੋਣ ਦੇਣੀ ਹੈਗੀ। ਸਭ ਤੋਂ ਪਹਿਲਾਂ ਅਸੀਂ ਪੀਸ ਬਿਲਡਿੰਗ ਇਨੀਸ਼ੀਏਟਿਵ ਇਹ ਰੱਖਿਆ ਹੈਗਾ। ਇਸ ਤੋਂ ਇਲਾਵਾ ਜੋ ਇੱਥੇ ਦੀ ਜਥੇਬੰਦੀ ਨੇ ਮੈਨੂੰ ਪਿਛਲੀ ਮੀਟਿੰਗ 'ਚ ਦੱਸਿਆ ਹੈਗਾ, ਉਹ ਇਹ ਸੋਚਦੇ ਹੈਗੇ ਆ ਕਿ ਆਪਾਂ ਨੇ ਰਲ ਮਿਲ ਕੇ ਹਰੇਕ ਜਥੇਬੰਦੀ ਨਾਲ ਤੁਰ ਕੇ, ਜਿਵੇਂ ਪਹਿਲਾਂ ਪਿਛਲੇ ਸਮੇਂ 'ਚ 84 ਦੇ ਮੁੱਦੇ ਦੇ ਵਿੱਚ ਕੀਤਾ ਗਿਆ ਸੀਗਾ, ਆ ਜਿਹੜੀ ਨਿਊਕਲੀਅਰ ਪ੍ਰੋਲੀਫਰੇਸ਼ਨ ਹੈ, ਜਿਹੜੀ ਮਿਲਟਰਾਈਜੇਸ਼ਨ ਨੂੰ ਡੀਮਿਲਟਰਾਈਜ਼ ਆਪਣੇ ਬਾਰਡਰ ਕਰਨੇ, ਔਰ ਜਿਹੜੀ ਉੱਤੇ ਨੋ ਫਲਾਈ ਜ਼ੋਨ ਰੱਖਣੇ ਤਾਂ ਕਿ ਪੰਜਾਬ ਦਾ ਬਾਰਡਰ ਕਦੀ ਵੀ ਜੰਗ ਦਾ ਵਿਸ਼ਾ ਨਾ ਬਣੇ, ਇਹ ਅਸੀਂ ਡੀਮਿਲਟਰਾਈਜੇਸ਼ਨ, ਡੀਨਿਊਕਲੀਅਰਾਈਜੇਸ਼ਨ ਔਰ ਨੋ ਫਲਾਈ ਜ਼ੋਨ, ਮਿਲਟਰੀ ਨੋ ਫਲਾਈ ਜ਼ੋਨ ਦੋਨੋਂ ਪੰਜਾਬਾਂ ਦੇ ਉੱਤੇ ਲਾਗੂ ਕਰਨ ਵਾਸਤੇ ਸਾਡੀ ਅਕਾਲੀ ਦਲ ਅੰਮ੍ਰਿਤਸਰ ਦੀ US ਜਥੇਬੰਦੀ ਨੇ ਹੁਣ ਪਟੀਸ਼ਨ ਤਿਆਰ ਕਰਨੀ ਸ਼ੁਰੂ ਕਰਨੀ ਹੈ ਤਾਂ ਕਿ ਵਾਈਟ ਹਾਊਸ ਇਸ ਨੂੰ ਸੀਰੀਅਸਲੀ ਲਏ। ਔਰ ਕਿਉਂਕਿ ਅੱਜ ਦੇ ਦਿਨ 'ਚ ਜਿਹੜੇ ਯੂਨਾਈਟਿਡ ਸਟੇਟਸ ਨੇ ਭਾਰਤ ਦੇ ਹੱਕ ਦੇ ਵਿੱਚ ਵੈਪਨਸ ਵੇਚੇ ਆ ਜੀ, ਔਰ ਜੋ ਇਹਨਾਂ ਨੇ ਐਗਰੀਮੈਂਟ ਕੀਤਾ ਹੈਗਾ ਕਿ ਇਹਨਾਂ ਨੇ ਡੌਕਿੰਗ ਤੇ ਹੋਰ ਸਾਰੀਆਂ ਸੁਵਿਧਾ
ਭਾਰਤ 'ਚ ਵਰਤਣੀ ਹੈ, ਉਹਦੇ ਨਾਲ ਭਾਰਤ ਦਾ ਬਲ ਬਹੁਤ ਵਧਿਆ ਹੈ। ਔਰ ਇਸ ਬਲ ਦੇ ਵਧਣ ਨਾਲ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਹੈ, ਹਿੰਦੂਤਵਾ ਦਾ, ਹਿੰਦੁਸਤਾਨ ਦਾ ਉਹ ਚਾਹਵਾਨ ਹੈ, ਉਸਨੇ ਜਾ ਕੇ ਇੱਕ ਇਹੋ ਜਿਹੀ ਡੀਸਟੇਬਲਾਈਜੇਸ਼ਨ ਪੰਜਾਬ ਦੇ ਬਾਰਡਰ ਤੇ, ਰਾਜਸਥਾਨ ਜੰਮੂ ਕਸ਼ਮੀਰ ਦੇ ਬਾਰਡਰ ਤੇ ਜਾ ਕੇ ਕਰਤੀ ਹੈ, ਜਿਹਦੇ ਨਾਲ there are possibilities of a nuclear holocaust. So ਮੈਨੂੰ ਬਹੁਤ ਹੀ ਅੱਛਾ ਸੁਝਾਅ ਲੱਗਿਆ ਕਿ ਸਾਡੀ ਜਥੇਬੰਦੀ ਨੇ ਵਾਈਟ ਹਾਊਸ ਨੂੰ ਪਟੀਸ਼ਨ ਸ਼ੁਰੂ ਕਰਨੀ ਹੈ ਕਿ ਇਹਦੀ ਡੀ-ਐਸਕੇਲੇਸ਼ਨ, ਡੀ-ਮਿਲਟਰਾਈਜੇਸ਼ਨ, ਡੀ-ਨਿਊਕਲੀਅਰਾਈਜੇਸ਼ਨ ਔਰ ਨੋ ਫਲਾਈ ਜ਼ੋਨ ਉੱਥੇ ਲਾਗੂ ਕੀਤਾ ਜਾਏ, ਤਾਂ ਕਿ ਇਹ ਜਿਹੜੀਆਂ ਦੋਨੋਂ ਨਿਊਕਲੀਅਰ ਹਥਿਆਰਬੰਦ ਫੌਜਾਂ ਹੈ, ਇਹ ਪੰਜਾਬ ਨੂੰ ਵੇਸਟਲੈਂਡ ਨਾ ਬਣਾਉਣ, ਸਾਡੀ ਕੌਮ ਦੀ ਘੱਲੂਕਾਰਾ ਨਾ ਹੋਏ, ਨਸਲਖੁਸ਼ੀ ਨਾ ਹੋਏ। ਸੋ ਇਹ ਜਿਹੜੀਆਂ ਸਾਡੀਆਂ ਪਾਰਟੀ ਦੀਆਂ ਐਕਟੀਵਿਟੀਆਂ ਇਹ ਪਹਿਲਾਂ ਵੀ ਜਾਰੀ ਸੀ, ਹੁਣ ਵੀ ਜਾਰੀ ਰਹਿਣਗੀਆਂ, ਤੇ ਅੱਗੇ ਨੂੰ ਵੀ ਅਸੀਂ ਇਹੀ ਕਰਾਂਗੇ ਕਿ ਇਹ ਅਮਨ ਪਸੰਦ ਤਰੀਕੇ ਨਾਲ ਇਸ ਮਸਲੇ ਨੂੰ ਠੰਡਾ ਕੀਤਾ ਜਾਏ। ਜੀ ਮਾਨ ਸਿੰਘ ਜੀ, ਜਦੋਂ ਅਸੀਂ ਇੰਡੀਅਨ ਐਡਮਿਨਿਸਟ੍ਰੇਸ਼ਨ ਨੂੰ ਦੇਖਦੇ ਹਾਂ ਤਾਂ ਜਿਹੜੀ ਇਹ ਪੰਜਾਬ ਦੇ ਵਿੱਚ ਸਿਚੁਏਸ਼ਨ ਚੱਲ ਰਹੀ ਹੈ, ਅਸੀਂ ਨਾਰਥ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਦੇਖੀਏ, ਉੱਥੇ ਹਾਲਾਂਕਿ ਜੋ ਗਰਾਊਂਡ ਰਿਐਲਿਟੀਜ਼ ਬਣੀਆਂ ਹੋਈਆਂ ਨੇ ਉਹ ਇੱਕ ਡਿਫਰੈਂਟ ਹੈਗੀਆਂ ਨੇ, ਪਰ ਜਦੋਂ ਅਸੀਂ ਬਾਰਡਰ ਨੂੰ ਦੇਖਦੇ ਹਾਂ ਉੱਥੇ ਈਵਨ ਟ੍ਰੇਡ ਵੀ ਜਿਹੜਾ ਇੰਡੋ ਪਾਕ ਦੇ ਵਿੱਚ ਬਾਇਲੈਟਰਲ ਟ੍ਰੇਡ ਹੈਗਾ ਉਹ ਨਾਰਮਲ ਚੱਲ ਰਿਹਾ, ਤੇ ਜਦੋਂ ਅਸੀਂ ਸਾਊਥ ਦੇ ਵੱਲ ਦੇਖਦੇ ਹਾਂ ਤਾਂ ਰਾਜਸਥਾਨ ਦੇ ਨਾਲ ਤੇ ਈਵਨ ਗੁਜਰਾਤ ਤੱਕ ਵੀ ਜਿਹੜਾ ਹੈਗਾ ਪਾਕਿਸਤਾਨ ਦੇ ਨਾਲ ਐਜ਼ ਪੰਜਾਬ ਉਹ ਬਾਰਡਰ ਹੈ ਉਹ ਸਾਂਝਾ, ਪਰ ਜਿਹੜੀ ਇਹ ਹਫੜਾ ਤਫੜੀ ਮਚੀ ਹੋਈ ਹੈ ਜਾਂ ਇੱਕ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਪੰਜਾਬ ਦੇ ਵਿੱਚ ਹੀ ਬਣਾਇਆ ਜਾ ਰਿਹਾ। ਰਾਜਸਥਾਨ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੈਗੀ, ਗੁਜਰਾਤ ਦੇ ਵਿੱਚ ਦੇਖ ਲਓ ਤੁਸੀਂ, ਉਹ ਬਾਰਡਰ ਦੇ ਇਲਾਕਿਆਂ ਦੇ ਵਿੱਚ ਵੱਡੇ ਵੱਡੇ ਸ਼ਹਿਰ ਲੱਗਦੇ ਆ, ਗੰਗਾ ਨਗਰ ਤੋਂ ਲੈ ਕੇ ਤੁਸੀਂ ਹੋਰ ਸਾਊਥ ਦੇ ਵੱਲ ਚਲੇ ਜਾਓ, ਉਧਰ ਕੋਈ ਐਕਟੀਵਿਟੀ ਨਹੀਂ ਹੈਗੀ। ਜਿਹੜੀ ਇਹ ਸਿਚੁਏਸ਼ਨ ਹੈ, ਇਹਨੂੰ ਤੁਸੀਂ ਜਿਹੜੀ ਇਹ ਇੰਡੀਅਨ ਸਟੇਟ ਦੀ ਜ਼ਹਿਨੀਅਤ ਕਹਿ ਲਓ ਜਾਂ ਜੋ ਉਹਨਾਂ ਦਾ ਹੁਣ ਇਹ ਚੱਲ ਰਿਹਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇੰਡੀਅਨ ਸਟੇਟ ਦਾ ਸਿੱਖਾਂ ਪ੍ਰਤੀ ਵਤੀਰਾ ਮੁੱਢ ਤੋਂ ਬਹੁਤ ਹੀ ਭਿਆਨਕ ਰਿਹਾ ਹੈਗਾ। ਜਦ ਹਰਮੰਦਰ ਸਾਹਿਬ ਤੇ 1984 ਚ ਹਮਲਾ ਕੀਤਾ ਹੈ ਤਾਂ ਇੰਦਰਾ ਗਾਂਧੀ ਨੇ ਜਾ ਕੇ ਸੁਝਾਵ, ਜਿਵੇਂ ਅੱਜ ਦੇ ਦਿਨ ਚ ਪਤਾ ਲੱਗਦਾ ਹੈ, ਬ੍ਰਿਟਾਨੀਆ ਤੋਂ, ਉਹਨਾਂ ਦੇ SAS ਤੋਂ ਲਿੱਤੇ ਸੀਗੇ, ਔਰ ਦੂਜੇ ਪਾਸੇ ਰਸ਼ੀਅਨ, ਜਿਹਦਾ ਇਹ ਇੱਕ ਕਲਾਇੰਟ ਸਟੇਟ ਸੀਗਾ ਜਿਸ ਤੋਂ ਇਹ ਸਾਰੇ ਆਪਣੀ ਵੈਪਨਰੀ ਖਰੀਦਿਆ ਸੀ, ਉਹਨਾਂ ਦਾ ਸੁਝਾਅ ਇਹ ਸੀਗਾ ਕਿ ਤੁਸੀਂ ਜੰਗ ਸ਼ੁਰੂ ਕਰੋ ਪਾਕਿਸਤਾਨ ਨਾਲ, ਆਪਣੀ ਫੌਜਾਂ ਨੂੰ ਭੇਜੋ ਪੰਜਾਬ ਦੇ ਵਿੱਚੋਂ, ਉੱਥੇ ਅੰਡਰ ਮਿਲਟਰੀ ਰੂਲ ਜੋ ਵੀ ਤੁਸੀਂ ਖਤਮ ਕਰਨਾ ਹੈ ਖਤਮ ਕਰ ਦਿਓ, ਇੱਕ ਵਾਰੀ ਪਿੱਛੇ ਨੂੰ ਆ ਜਾਓ, ਪਾਕਿਸਤਾਨ ਵੱਲੋਂ ਤਬਾਹੀ ਪੰਜਾਬ ਦੀ ਮਚਾ ਦਿਓ, ਫਿਰ ਇਹਨਾਂ ਨੂੰ ਬਾਹਰ ਕੱਢ ਦਿਓ। ਸੋ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਸੋਚ ਹੈ, ਇਹ ਮੂੰਹ ਤੋਂ ਮਿੱਠੇ ਹੈ, ਸਾਨੂੰ ਕਹਿ ਦਿੰਦੇ ਆ ਕਿ ਯੂ ਵਿਲ ਸੀ ਦ ਲਾਈਟ ਆਫ ਫਰੀडम, ਪਰ ਇਹਨਾਂ ਦੀ ਜਿਹੜੀ ਚਾਕੂਬਾਜ਼ੀ ਆ ਉਹ ਪਿੱਠ 'ਚ ਹੀ ਪੈਂਦੀ ਹੈਗੀ ਹੈ ਜੀ। ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਨਿਊਕਲੀਅਰ ਵਾਰ ਦਾ, ਕਿਉਂਕਿ ਇਹ ਸਮਝਦੇ ਆ ਕਿ ਸਾਡੀ ਜਿਹੜੀ ਮੇਨ ਬੇਸ ਪੋਪੂਲੇਸ਼ਨ ਦਾ ਹੈ ਉਹ ਪਿੱਛੇ ਮੱਧ ਪ੍ਰਦੇਸ਼, ਸੈਂਟਰਲ ਹੋਰ ਏਰੀਆਸ 'ਚ ਸਾਡੇ ਹਿੰਦੁਸਤਾਨ ਦੇ ਬਥੇਰੇ ਬੈਠੇ ਆ, ਤੇ ਜੇ ਫਰਕ ਪੈਂਦਾ ਵੀ ਹੈ, ਇਹ ਜਿਹੜਾ ਪੰਜਾਬ ਦੀ ਧਰਤੀ ਹੈ, ਚਾਹੇ ਪੂਰਬੀ ਹੋਏ ਚਾਹੇ ਇਧਰਲੀ ਹੋਏ, ਉਸ 'ਚ ਪੈਣਾ ਹੈਗਾ, ਤੇ ਸਾਨੂੰ ਕੋਈ ਇਹਦਾ ਫਰਕ ਨਹੀਂ ਪੈਂਦਾ ਹੈਗਾ। ਸੋ ਇਹਨਾਂ ਦੀ ਜਿਹੜੀ ਨੈਸ਼ਨਲਿਸਟਿਕ ਥਿੰਕਿੰਗ ਹੈ ਉਹ ਇਹੀ ਹੈ ਕਿ ਸਿੱਖਾਂ ਨੂੰ ਸਜਾ ਕੇ ਇਹਨਾਂ ਨੇ ਬਾਰਡਰ ਤੇ ਖੜਾ ਕਰ ਦੇਣਾ ਹੈ ਕਿ ਅਸੀਂ ਵੀਰ ਕੌਮ ਹੈ, ਅਸੀਂ ਹਿੰਦੂ ਧਰਮ ਦੇ ਸ਼ਸਤਰਧਾਰੀ, ਸਾਨੂੰ ਬਣਾ ਕੇ ਸਾਨੂੰ ਚੱਕ ਦੇ ਕੇ ਕਿ ਜੈ ਜਵਾਨ ਤੇ ਇਹ ਸਾਰੇ ਸਾਨੂੰ ਮੂਰੇ ਕਰ ਦੇਣਾ ਹੈਗਾ, ਸਾਨੂੰ ਵਾਢਾ ਧਰ ਦੇਣਾ ਹੈਗਾ, ਮੁੜ ਕੇ ਸਾਡੇ ਹੱਕਾਂ ਤੇ ਇਹਨਾਂ ਨੇ ਪਹਿਰਾ ਨਹੀਂ ਦੇਣਾ ਹੈਗਾ। ਸੋ ਆਈ ਥਿੰਕ ਕਿ ਦਿਸ ਇਜ਼ ਅ ਵੈਰੀ ਵੈਰੀ ਡੇਂਜਰਸ ਸਿਚੁਏਸ਼ਨ, ਤੇ ਇਟ ਇਜ਼ ਨਾਟ ਟੂ ਬੀ ਟੇਕਨ ਲਾਈਟਲੀ ਈਵਨ ਪੋਲੀਟੀਕਲੀ। ਇਹ ਚੀਜ਼ ਹਰੇਕ ਸਿੱਖ ਨੂੰ ਸਮਝ ਆ ਜਾਣੀ ਚਾਹੀਦੀ ਹੈ, ਤੇ ਚਾਹੇ ਉਹ ਕਿਸੇ ਵੀ ਪਾਰਟੀ 'ਚ ਬੈਠਾ ਹੈ, he should approach or she should approach their leadership, whether in any state, ਤੁਸੀਂ ਜਰਮਨੀ 'ਚ ਬੈਠੇ ਹੋ, ਤੁਸੀਂ ਇੰਗਲੈਂਡ 'ਚ ਬੈਠੇ ਹੋ, ਤੁਸੀਂ ਉਰੇ ਬੈਠੇ ਹੋ, you need to reach out to your government, ਤੇ you need to explain to them the seriousness of the matter. It needs to be stopped. These two parties, ਇਹਨਾਂ ਨੇ ਹਜੇ ਤੱਕ no first use treaty ਵੀ ਨਹੀਂ ਸਾਈਨ ਕੀਤੀ।
ਜਦ ਰੂਸ ਤੇ ਅਮਰੀਕਾ ਦੇ ਵਿੱਚ ਨਿਊਕਲੀਅਰ ਸ਼ਸਤਰ ਦਾ ਡਰ ਪੈ ਗਿਆ ਸੀਗਾ, ਇਹਨਾਂ ਨੇ ਨੋ ਫਰਸਟ ਯੂਜ਼ ਟ੍ਰੀਟੀ ਕੀਤੀ ਸੀਗੀ। ਅੱਜ ਇਹਨਾਂ ਦੋਨੋਂ 'ਚ ਕੋਈ ਵੀ ਲਾਂਚ ਕਰ ਸਕਦਾ ਹੈਗਾ, ਤੇ ਇਹ ਨਿਊਕਲੀਅਰ ਵੈਪਨਸ ਦੀ ਇੰਨੀ ਪ੍ਰੋਲੀਫਰੇਸ਼ਨ ਹੋ ਗਈ। ਤੇ ਮੈਂ ਖਾਸ ਕਰਕੇ ਜਿਹੜੇ ਸਿੱਖ ਜਾਪਾਨੀਆਂ ਨੂੰ ਜਾਣਦੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਪੁੱਛੋ ਕਿ ਇਹਦੀ ਤਬਾਹੀ ਕੀ ਹੈ ਤੇ ਕਿੰਨੀ ਐਂਟੀ ਜਾਪਾਨ ਦੀ ਕਨਸਟੀਟਿਊਸ਼ਨ ਇਸ ਨਿਊਕਲੀਅਰ ਵਾਰ ਤੋਂ ਹੈਗੀ। ਤੁਸੀਂ ਦੇਖੋ, ਹਜੇ ਤਾਂ ਸਾਡਾ ਨੈਚੁਰਲ ਜਿਹੜਾ ਯੂਰੇਨੀਅਮ ਹੈ ਉਹ ਪਾਇਆ ਗਿਆ ਹੈਗਾ ਮਾਲਵੇ ਦੀ ਧਰਤੀ ਤੇ। ਟ੍ਰੇਨਾਂ ਕੈਂਸਰ ਟ੍ਰੇਨਾਂ ਜਾਂਦੀਆਂ ਹੈਗੀਆਂ ਰਾਜਸਥਾਨ 'ਚ ਫॉर ਟ੍ਰੀਟਮੈਂਟ, ਤੇ that is naturally occurring in the soil। ਠੀਕ ਹੈ ਨਾ ਜੀ। ਜਿੱਦਾਂ ਤੁਹਾਡਾ ਜੰਗ ਹੋ ਗਿਆ, ਤੁਹਾਡੀਆਂ ਤਾਂ ਪੁਸ਼ਤਾਂ ਤੋਂ ਪੁਸ਼ਤ ਖਤਮ ਹੋ ਜਾਣੇ ਹੈਗੇ। ਯੂ ਵਿਲ ਹੈਵ ਬਰਥ ਡਿਫੈਕਟਸ ਡਾਊਨ ਦ ਲਾਈਨ, ਯੂ ਵਿਲ ਨਾਟ ਬੀ ਅਲਾਈਵ ਐਜ਼ ਅ ਪੀਪਲ, ਵੀ ਵਿਲ ਬੀ ਫਿਨਿਸ਼ਡ। ਐਂਡ ਪੀਪਲ ਨੀਡ ਟੂ ਰਿਅਲਾਈਜ਼ ਕਿ ਕਿੰਨਾ ਸੀਰੀਅਸ ਮਾਹੌਲ ਹੈਗਾ। ਇਟ ਨੀਡਸ ਟੂ ਬੀ ਸਟਾਪਡ ਫਰਮ ਐਵਰੀ ਐਂਗਲ, ਵੀ ਕੈਨੋਟ ਅਫੋਰਡ ਇਟ। ਜੀ ਡਾਕਟਰ ਸਾਹਿਬ, ਜਦੋਂ ਇਹ ਸਾਰੀ ਸਿਚੁਏਸ਼ਨ ਚੱਲ ਰਹੀ ਹੈ, ਤੁਸੀਂ ਵੀ ਮੈਂਸ਼ਨ ਕੀਤਾ ਕਿ ਜਿਹੜੀ ਬਾਦਲ ਗਵਰਨਮੈਂਟ ਹੈਗੀ ਹੈ ਉਹ ਸੈਂਟਰਲ ਗਵਰਨਮੈਂਟ ਦੀ ਕੁਹਾੜੀ ਦਾ ਦਸਤਾ ਬਣਿਆ ਹੋਇਆ, ਤੇ ਇਮਾਨ ਸਿੰਘ ਮਾਨ ਨੇ ਮੈਂਸ਼ਨ ਕੀਤਾ ਹੈ ਕਿ ਇਹਨੂੰ ਪੋਲੀਟੀਕਲੀ ਅਸੀਂ ਕਿਵੇਂ ਟੈਕਲ ਕਰ ਸਕਦੇ ਹਾਂ। ਸੋ ਜਿਹੜੀ ਗਰਾਊਂਡ ਲੈਵਲ ਦੇ ਉੱਤੇ ਪੰਜਾਬ ਦੀ ਸਿਚੁਏਸ਼ਨ ਹੈਗੀ ਹੈ, ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉੱਥੇ, ਪ੍ਰਕਾਸ਼ ਸਿੰਘ ਬਾਦਲ ਦਾ 2 ਦਿਨ ਪਹਿਲਾਂ ਦਾ ਬਿਆਨ ਸੀਗਾ ਕਿ ਜੰਗ ਨਹੀਂ ਹੋਣੀ ਚਾਹੀਦੀ ਪਾਕਿਸਤਾਨ ਤੇ ਪਾਕਿਸਤਾਨ ਤੇ ਇੰਡੀਆ ਦੇ ਵਿੱਚ, ਕਿਉਂਕਿ ਇਹਦੇ ਵਿੱਚ ਨੁਕਸਾਨ ਪੰਜਾਬ ਦਾ ਹੋਣਾ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਉਹਨਾਂ ਨੇ ਜਿਹੜੀ ਹੁਣ ਲਾਈਨ ਲਈ ਹੈ ਉਹ ਦੂਜੇ ਪਾਸੇ ਦੀ ਹੈਗੀ ਹੈ, ਉਹ ਫੈਸਿਲਿਟੇਟ ਕਰ ਰਹੇ ਆ ਜੋ ਵੀ ਉੱਥੇ ਐਕਟੀਵਿਟੀਜ਼ ਚੱਲ ਰਹੀਆਂ ਨੇ। ਈਵਨ ਸੁਖਬੀਰ ਬਾਦਲ ਦਾ ਵੀ ਇਹਦੇ ਤੇ ਬਿਆਨ ਹੈਗਾ। ਤੇ ਬਾਕੀ ਪਾਰਟੀਆਂ ਦੇ ਹਵਾਲੇ ਨਾਲ ਵੀ ਤੁਸੀਂ ਇਹਨੂੰ ਪੋਲੀਟੀਕਲੀ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਬਾਦਲ ਹੋਏ, ਅਮਰਿੰਦਰ ਹੋਏ, ਸਾਰੀ ਕਲਾਸ ਹੈ, ਇਹ ਮੋਰ ਲਾਇਲ ਦੈਨ ਦਾ ਕਿੰਗ, ਇਹਨਾਂ ਦਾ ਵਰਤਾਰ ਹੈ। ਕੇਜਰੀਵਾਲ ਜਿਹੜਾ ਅੱਜ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਹਿਸਟੀਰੀਆ ਚੜਿਆ ਹੋਇਆ, ਉਹਨੇ ਫੌਰਨ ਜਦੋਂ ਇਹ ਉੜੀਵਾਲ ਦੇ ਜਵਾਬ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ, ਹੁਣ ਆ ਰਿਹਾ ਬਹੁਤ ਕੁਝ ਝੂਠਾ ਹੈ, ਤੇ ਉਹਨੇ ਫੌਰਨ ਟਵੀਟ ਕੀਤਾ, ਭਾਰਤ ਮਾਤਾ ਕੀ ਜੈ ਹੋ, ਵੀ ਆਰ ਵਿਦ ਦਾ ਆਰਮੀ। ਹੁਣ ਇਹਨਾਂ ਦੇ ਲਈ ਜਿਹੜੇ ਦਿੱਲੀ 'ਚ ਬੈਠੇ ਨੇ, ਕਿਤੇ ਹੋਰ ਬੈਠੇ ਨੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਇਹਨਾਂ ਨੇ ਸਫ਼ਰ ਨਹੀਂ ਕਰਨਾ। ਔਰ ਗੱਲ ਜ਼ਾਹਰ ਹੈ ਕਿ ਬਾਦਲ ਦਾ ਤਾਂ ਪਿਛਲੇ ਅੱਧੀ ਸਦੀ ਦਾ ਜੇ ਤੁਸੀਂ ਟਰੈਕ ਰੈਕਡ ਦੇਖੋ, ਇਸ ਦੇ ਲਈ ਆਪਣਾ ਕੋੜਮਾ, ਆਪਣੇ ਫੈਮਿਲੀ ਔਰ ਜਿਸ ਕਿਸਮ ਦਾ ਇਹਨਾਂ ਨੇ ਲੁੱਟ ਪਾਈ ਹੋਈ ਹੈ ਪੰਜਾਬ 'ਚ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਦੇ ਪੈਸੇ ਬਾਹਰ ਨੇ, ਨਿਆਣੇ ਬਾਹਰ ਆ ਜਾਣਗੇ ਦੂਜੇ। ਔਰ ਜਿਹੜੀ ਜਿਸ ਡਾਇਰੈਕਸ਼ਨ ਵਾਲੇ ਗੱਲ ਜਾ ਰਹੀ ਹੈ, ਇਹ ਅਲਟੀਮੇਟਲੀ ਬਿਲਕੁਲ, ਔਰ ਅੱਜ ਵੀ ਜਿਹਨੇ ਦੇਖਣਾ ਹੈ ਵੀ ਇਹ ਨਿਊਕਲੀਅਰ ਕੀ ਹੁੰਦਾ, ਹੀਰੋਸ਼ੀਮਾ ਨਾਗਾਸਾਕੀ 'ਚ ਜਾ ਕੇ ਦੇਖੋ, ਸਭ ਕੁਝ ਡਿਸਟਰੋਏ ਹੋ ਜਾਂਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਨੂੰ ਜਿੱਥੇ ਇਮੀਡੀਏਟ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲਾਈਨ ਲਈ ਹੈ ਕਿ ਵੀ ਡੀਮਿਲੀਟਰਾਈਜੇਸ਼ਨ, ਡੀਫੈਂਗਿੰਗ ਆਫ ਨਿਊਕਲੀਅਰ ਐਂਡ ਨੋ ਫਲਾਈ ਜ਼ੋਨ, ਇਹ ਫਸਟ ਸਟੈਪ ਹੈ। ਬਟ ਇਵੈਂਚੁਅਲੀ ਜੇ ਅਸੀਂ ਇਸ ਪਾਸੇ ਵੱਲ ਤੁਰਦੇ ਹਾਂ, ਜਿਹੜਾ ਦੇਖੋ 1000 ਸਾਲ ਦੀ ਹਿਸਟਰੀ, ਸਾਈਕੋ ਹਿਸਟਰੀ ਆ ਦੋਨੋਂ ਪਾਸਿਆਂ ਦੀ, ਉਹਨਾਂ ਨੇ ਕਦੇ ਮੁਸਲਮਾਨਾਂ ਨੂੰ ਐਕਸੈਪਟ ਨਹੀਂ ਕੀਤਾ, ਮਲੇਚ ਬਣਾਇਆ ਸੀ, ਤੇ ਇਧਰ ਮੋਮਨ ਕਾਫਰ ਦਾ ਕਨਸੈਪਟ ਹੈ। ਸੋ ਕੁੱਲ ਮਿਲਾ ਕੇ ਸਿੱਖ ਜਿਹੜੇ ਨੇ ਉਹਨਾਂ ਦੇ ਕੋਲ ਕੋਈ ਸਾਡੇ ਸਪਿਰਿਚੁਅਲੀ ਜਿਹੜੀ ਹੈ, ਅਸੀਂ ਸਾਈਂ ਮੀਆਂ ਮੀਰ ਨਹੀਂ ਰੱਖਦੇ ਨੇ ਦਰਬਾਰ ਸਾਹਿਬ ਦੀ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਨੇ। ਸੋ ਖਾਲਿਸਤਾਨ ਦੀ ਬਫਰ ਸਟੇਟ ਜਿਹੜੀ ਅਲਟੀਮੇਟ ਸੋਲੂਸ਼ਨ ਹੋਏਗਾ, ਜਿਹੜਾ ਇਹਨਾਂ ਦੋਨਾਂ ਹੌਸਟਾਈਲ ਪਾਵਰਸ ਨੂੰ ਸੈਪਰੇਟ ਕਰੇਗਾ। ਔਰ ਸਿੱਖ ਕੌਮ ਦੀ ਡੈਸਟਨੀ ਜਿਹੜੀ ਆ ਉਸ ਖਾਲਿਸਤਾਨ ਦੇ ਨਾਲ ਜੁੜੀ ਹੋਈ ਹੈ। ਇਹ ਬਿਲਕੁਲ ਇਸ ਤੋਂ ਬਿਨਾਂ ਕੋਈ ਪਰਮਾਨੈਂਟ ਸੋਲੂਸ਼ਨ ਜਿਹੜਾ ਸਾਊਥ ਏਸ਼ੀਆ 'ਚ ਸਟੇਬਿਲਿਟੀ, ਪ੍ਰੋਸਪੈਰਿਟੀ ਔਰ ਪੀਸ ਦੇ ਨਹੀਂ ਹੋਏਗਾ। ਔਰ ਇਹ ਗੱਲ ਅਮਰੀਕਨ ਲਾਅ ਮੇਕਰਸ ਨੂੰ ਜਾਂ ਓਪੀਨੀਅਨ ਮੇਕਰਸ ਨੂੰ ਵੀ ਮੈਨੂੰ ਜਦੋਂ ਮਿਲਣ ਦਾ ਮੌਕਾ ਮਿਲਦਾ, ਮੈਂ ਹਮੇਸ਼ਾ ਇਹ ਕਹਿੰਦਾ ਜੀ, ਇਹ ਤੁਸੀਂ ਜਿਹੜਾ ਬਾਕੀ ਹੈ, ਔਰ ਇਹ ਜਿਸ ਤਰੀਕੇ ਨਾਲ ਇੰਡੋ US ਇਹ ਪੈਕਟ ਦੇ ਥੱਲੇ ਨੇਵਲ ਬੇਸ ਜਾਂ ਹਵਾਈ ਬੇਸ ਇਹ ਯੂਜ਼ ਕਰ ਸਕਦੇ ਨੇ, ਉਹਨੇ ਇੰਪੋਰਟੈਂਟ, ਔਰ ਸਾਡਾ ਸਾਊਥ ਏਸ਼ੀਆ ਨੂੰ ਇਹ ਲੜਾਈ ਦਾ ਖਿੱਤਾ ਬਣਾ ਰਹੇ ਨੇ ਹਿੰਦੂਤਵੀ ਲਿਆ ਕੇ, ਇਸ ਬਗਾਨੀ ਸ਼ਹਿ ਦੇ ਉੱਤੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ। ਔਰ ਮੈਂ ਅਕਸਰ ਇਹ ਕਹਿੰਦਾ ਕਿ ਆਮ ਸਾਡੇ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਰਿਸ਼ਤੇਦਾਰ ਨਾਲੋਂ ਹਮਸਾਇਆ ਜਿਹੜਾ ਗਵਾਂਢੀ ਹੈ ਉਹਦੇ ਨਾਲ ਬਣਾ ਕੇ ਰੱਖੋ। ਗਵਾਂਢੀ ਨੇ ਤੁਹਾਡੇ ਦੁੱਖ ਸੁੱਖ ਵੇਲੇ ਕੰਮ ਆਣਾ, ਰਿਸ਼ਤੇਦਾਰ ਤਾਂ ਆਉਂਦੇ ਆਏਗਾ। ਅਮਰੀਕਾ ਜਾਂ ਦੂਜੇ ਕਿੱਥੇ ਕਿਹਦੀ ਮਦਦ ਤੇ ਆਣਗੇ? ਜੋ ਮਾਹੌਲ ਇਹਨਾਂ ਨੇ ਪਹਿਲਾਂ ਆਪਣੀਆਂ ਘੱਟ ਗਿਣਤੀਆਂ ਦੇ ਨਾਲ ਕੀ ਕੀਤਾ, ਸਿੱਖਾਂ ਦੇ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਲਗਭਗ 400 ਮਿਲੀਅਨ, ਔਰ ਦਲਿਤਾਂ ਨਾਲ ਇੱਕ ਵੱਡਾ ਫੈਕਟਰ,
ਔਰ ਅੱਜ ਜਦੋਂ ਨਕਸਲਾਈਟਸ ਦੀ ਗੱਲ ਹੁੰਦੀ ਹੈ 90% ਕਾਡਰ ਉਹਨਾਂ ਦਾ ਟ੍ਰਾਈਬਲਸ ਨੇ, ਦਲਿਤ ਨੇ, ਜਿਨ੍ਹਾਂ ਨੂੰ ਤੁਸੀਂ ਲੈਂਡਲੈਸ ਬਣਾ ਦਿੱਤਾ ਹੈ। ਮਲਟੀਨੈਸ਼ਨਲਸ ਦੇ ਥੱਲੇ ਤੁਸੀਂ ਉਹਨਾਂ ਦੇ ਹੈਬਿਟੈਟ ਜਿਹੜੇ ਉਹਨਾਂ ਦੇ ਘਰ ਘਾਟ ਨੇ ਉਜਾੜੇ ਹੋਏ ਨੇ, ਜੰਗਲਾਂ ਨੂੰ ਤੋਂ ਉਹਨਾਂ ਨੂੰ ਭਜਾਇਆ ਹੋਇਆ। ਔਰ ਜਿਹੜੇ ਗਵਾਂਢੀ ਦੇਸ਼ ਨੇ ਤੁਸੀਂ ਦੇਖੋ ਕਿਹਨਾਂ ਨਾਲ ਇਹਨਾਂ ਦੀ ਬਣਦੀ ਹੈ। ਬੰਗਲਾਦੇਸ਼ ਇਹਨਾਂ ਨੇ ਤੋੜਿਆ ਔਰ ਹੁਣ ਜਿਹੜੀ ਬੰਗਲਾਦੇਸ਼ ਦੀ ਸਰਕਾਰ ਇਹਨਾਂ ਦੀ ਡੰਮੀ ਹੈ। ਪਰ ਕੁੱਲ ਮਿਲਾ ਕੇ ਉੱਥੇ ਕਰੰਟ ਕੀ ਹੈ ਲੋਕਾਂ 'ਚ, ਸ੍ਰੀਲੰਕਾ 'ਚ ਲਿਟੇ ਖੜਾ ਕੀਤਾ ਔਰ ਉੱਥੇ ਸਿਵਲ ਵਾਰ ਕਰਵਾਈ। ਨੇਪਾਲ 'ਚ ਕੀ ਕੀਤਾ, ਸਿੱਕਮ ਨੂੰ ਐਨੈਕਸ ਕੀਤਾ, ਗੋਆ ਜਿਹੜਾ 1960 'ਚ ਜਾ ਕੇ ਕੰਕਰ ਕੀਤਾ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਹਨਾਂ ਦਾ ਟਰੈਕ ਰੈਕਡ ਵਿਦਨ ਦਾ ਕੰਟਰੀ ਦੇਖੋ ਇੰਡੀਅਨ ਸਟੇਟ ਦਾ, ਔਰ ਹੁਣ ਜੋ ਮਾਹੌਲ ਇਹਨਾਂ ਨੇ ਸਿਰਜਿਆ ਹੈ ਇਹ ਤਾਂ ਮੁਕੰਮਲ ਤਬਾਹੀ ਦਾ ਹੈ। ਔਰ ਇਹਦੇ 'ਚ ਬਾਦਲ ਐਂਡ ਕੰਪਨੀ, ਔਰ ਮੈਂ ਸਮਝਦਾ ਵੀ ਅਸੀਂ ਬਹੁਤ ਵਾਰ 47 ਦੇ ਦੌਰ ਨੂੰ ਰਿਗਰੈਟ ਕਰਦੇ ਹਾਂ, ਰਾਈਟਲੀ ਸੋ, ਕਿ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਸੀ। ਜੇ ਸਮੇਂ ਦੀ ਹਾਣ ਦੀ ਹੁੰਦੀ ਤੇ ਕੁਝ ਕੌਮ ਦਾ ਬਣ ਜਾਂਦਾ, ਤੇ ਉਹ ਤਾਂ ਸਾਡੇ ਕੰਟਰੋਲ 'ਚ ਨਹੀਂ, ਜਾਂ ਨਾ ਹੀ ਸਾਨੂੰ ਪਤਾ ਹੈ ਵੀ ਉਹਨਾਂ ਦੇ ਸਾਹਮਣੇ ਕੀ ਸੀ। ਅੱਜ ਅਸੀਂ ਆਪਣੀਆਂ ਅੱਖਾਂ ਸਾਹਮਣੇ ਜੇ ਇਹਨਾਂ ਟ੍ਰੇਟਰਸ ਨੂੰ ਨਹੀਂ ਸਮਝਣ ਦੀ ਕਰਾਂਗੇ ਤਾਂ ਫਿਰ ਇਹੀ ਹੈ ਕਿ ਵੀ ਜੇ ਅਸੀਂ ਜਿਵੇਂ ਉਹ ਕਿਹਾ ਜਾਂਦਾ ਹੈ, ਪਪੂਲਰ ਸੇਇੰਗ ਹੈ ਕਿ ਭਾਈ ਵੀ ਹੈਵ learned nothing, we have forgotten nothing। ਜੇ ਅਸੀਂ ਕੁਝ ਵੀ ਨਹੀਂ ਸਿੱਖਣਾ ਹੈ ਫਿਰ ਬਲੇਮ ਗੇਮ 'ਚ ਨਹੀਂ ਫਾਇਦਾ ਹੋਣਾ। ਸੋਲੂਸ਼ਨ ਖਾਲਿਸਤਾਨ 'ਚ ਲਾਈ ਕਰਦਾ ਔਰ ਆਪਣੇ ਨਾ ਜਿਹੜੇ ਜੈ ਚੰਦ, ਮੀਰ ਜਾਫਰ ਨੇ ਸਾਡੇ 'ਚ ਵੜੇ ਹੋਏ, ਬਾਦਲ ਬਰਾਂਡ ਔਰ ਇਹ ਅਮਰਿੰਦਰ, ਔਰ ਦੂਜਾ ਜਿਹੜਾ ਅਮਰਿੰਦਰ ਟੱਪ ਰਿਹਾ ਹੋਰ ਉੱਚਾ, ਔਰ ਖੁਦ ਇਹਨੇ ਕਿਉਂਕਿ ADC ਸੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦਾ ਜੀ 65 ਦੀ ਵਾਰ ਵੇਲੇ, ਇਹਨੇ ਵੀ ਲਿਖਿਆ, ਹਰਬਖਸ਼ ਸਿੰਘ ਨੇ ਆਪਣੀ ਕਿਤਾਬ 'ਚ ਵੀ ਲਿਖਿਆ ਵੀ ਉਦੋਂ ਉਹਨੂੰ ਆਰਡਰ ਕੀਤਾ ਸੀ ਵੱਡੇ ਜਰਨਲ ਨੇ ਕਿ ਵੀ ਫੌਜਾਂ ਜਿਹੜੀਆਂ ਨੇ ਉਹ ਬਿਆਸ ਦੇ ਉਰਾਰ ਲਿਆਓ ਤਾਂ ਕਿ ਸਾਰਾ ਮਾਝਾ ਜਿਹੜਾ ਉਹ ਤਬਾਹ ਕਰਵਾ ਦੇ। ਸੋ ਜਿਹੜੀ ਨੀਤੀ ਉਦੋਂ ਦੀ ਸੀ ਹੁਣ ਤਾਂ ਵਰਸਟ ਫਾਰਮ ਦੇ ਵਿੱਚ ਹੈ। ਪਰ ਇਹ ਅਨਫੋਰਚੂਨੇਟ ਹੈ ਕਿ ਸਾਡਾ ਇੱਕ ਵੱਡਾ ਤਬਕਾ ਅਜੇ ਵੀ ਉਹ ਜਿਹੜਾ ਹਿੰਦੂ ਪ੍ਰੋਪੇਗੈਂਡਾ ਹੈ, ਉਹਨਾਂ ਦਾ ਮੀਡੀਆ ਜਿਹੜੇ ਕੁਰਸੀਆਂ ਤੋਂ 6-6 ਕਦਮ ਉੱਪਰ ਉਛਲ ਰਹੇ ਨੇ, ਉੱਥੇ ਉਹ ਇੱਕ ਗੋਸਵਾਮੀ ਕੇ ਕੌਣ ਹੈ, ਉਹਨੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ, ਉਹ ਸਵੇਰ ਤੋਂ ਸ਼ਾਮ ਤੱਕ ਕੰਮ ਹੀ ਇਹ ਕਰਦਾ ਔਰ ਬਾਕੀ ਸਾਰਾ ਮੀਡੀਆ ਉਹਨਾਂ ਨੂੰ ਫੋਲੋ ਕਰਦਾ। ਔਰ ਇਹ ਗੱਲ ਸਭ ਤੋਂ ਜ਼ਰੂਰੀ ਹੈ ਕਿ ਸਿੱਖ ਸਮਝਣ ਕਿ ਤੀਸਰੀ ਇਕਾਈ ਦੇ ਤੌਰ ਤੇ ਵਿਚਕਾਰ ਹੋਣਾ ਸਾਡਾ, ਔਰ ਦੋਨਾਂ ਨੂੰ, ਔਰ ਸਾਨੂੰ ਸਭ ਤੋਂ ਇੰਟੈਂਸ ਲੌਬੀ ਸਾਡੀ ਹੋਣੀ ਚਾਹੀਦੀ ਹੈ ਇੰਟਰਨੈਸ਼ਨਲੀ, ਹਰ ਮੁਲਕ ਦੀ ਕੈਪੀਟਲ 'ਚ, ਕਿ ਭਾਈ ਇਹਨਾਂ ਨੂੰ ਰੋਕੋ, ਜੰਗਬਾਜ਼ਾਂ ਨੂੰ, ਇਹਨਾਂ ਸਾਡੀ ਸਿਵਲਾਈਜੇਸ਼ਨ ਤਬਾਹ ਹੋਏਗੀ। ਔਰ ਜੇ ਅਸੀਂ ਸਿਰਫ ਅਖਬਾਰਾਂ ਪੜ੍ਹਨ ਤੱਕ ਤੇ ਐਵੇਂ ਕੰਨ ਰਸ ਤੱਕ ਹੀ ਰਹਿਣਾ ਤਾਂ ਫਿਰ ਤਬਾਹੀ ਜਿਹੜੀ ਹੈ ਉਹ ਦਸਤਕ ਦੇ ਰਹੀ ਹੈ ਦਰਵਾਜ਼ੇ ਤੇ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਇਸੇ ਦੇ ਨਾਲ ਵਿਊਅਰਸ ਸਾਡਾ ਸਮਾਂ ਹੁਣ ਬ੍ਰੇਕ ਦਾ ਹੋ ਗਿਆ ਤੇ ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਅਸੀਂ ਇਮਾਨ ਸਿੰਘ ਮਾਨ ਤੇ ਡਾਕਟਰ ਅਮਰਜੀਤ ਸਿੰਘ ਨਾਲ ਦੁਬਾਰਾ ਆਪਣੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਤੁਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਹਿੰਦੂ ਪ੍ਰੋਪੇਗੈਂਡਾ ਦੀ ਗੱਲ ਕੀਤੀ ਸੀਗੀ ਜਿਹੜਾ ਕਿ ਸਟੇਟ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਹ ਕਿਵੇਂ ਪਿਛਲੇ ਸਮੇਂ ਦੇ ਵਿੱਚ ਜਿਹੜਾ 1965 ਦੀ ਤੁਸੀਂ ਮੈਂਸ਼ਨ ਕੀਤਾ ਤੇ ਹੁਣ ਤੱਕ ਉਹ ਕਿਵੇਂ ਵਧਿਆ ਹੈਗਾ। ਜਦੋਂ ਮੈਂ ਇਹਨੂੰ ਥੋੜੇ ਜਿਹੇ ਡਿਫਰੈਂਟ ਪਰਸਪੈਕਟਿਵ ਤੋਂ ਦੇਖਣਾ ਚਾਹੁੰਦਾ ਤੇ ਉਹਦੇ ਚੋਂ ਮੇਰਾ ਇੱਕ ਸਵਾਲ ਨਿਕਲਦਾ ਕਿ ਜਿਹੜਾ ਸਿੱਖਾਂ ਦੇ ਵਿੱਚ ਵੀ ਮੁਸਲਮਾਨਾਂ ਦੇ ਪ੍ਰਤੀ ਜਾਂ ਪਾਕਿਸਤਾਨ ਦੇ ਪ੍ਰਤੀ ਇੱਕ ਹੇਟਰਡ ਪਾਈ ਜਾਂਦੀ ਹੈ, ਇਹਦਾ ਕੀ ਪਿਛੋਕੜ ਹੈਗਾ ਤੇ ਉਹਨੂੰ ਹੀ ਅਸਲ ਦੇ ਵਿੱਚ ਜਦੋਂ ਸਿੱਖਾਂ ਨੂੰ ਅਸੀਂ ਦੇਖਦੇ ਹਾਂ ਕਿ ਵੈਸਟਰਨ ਕਮਾਂਡ ਦੇ ਚੀਫ ਹੋ ਗਏ, ਉਹ ਸਿੱਖ ਬੈਠੇ ਨੇ ਹੁਣ ਤੇ ਜਿਹੜੇ ਟੀਵੀ ਦੇ ਉੱਪਰ ਚਿਹਰੇ ਦਿਖਾਏ ਜਾਂਦੇ ਆ ਉਹ ਪੱਗਾਂ ਵਾਲੇ ਚਿਹਰੇ ਦਿਖਾਏ ਜਾਂਦੇ ਆ। ਜਿਹੜੀ ਇਹ ਲਾਈਨ ਹੈਗੀ ਹੈ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਆਮੋ ਸਾਹਮਣੇ ਕਰਨ ਦੀ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਇਹਦਾ ਪਿਛੋਕੜ ਕੀ ਹੈਗਾ? ਦੇਖੋ ਸਰ, ਕਪੂਰ ਸਿੰਘ ਬਹੁਤ ਵੱਡੇ ਸਿੱਖ ਸਕਾਲਰ ਹੋਏ ਨੇ 20ਵੀਂ ਸਦੀ 'ਚ। ਉਹਨਾਂ ਨੇ ਇੱਕ ਆਪਣੀ ਉਹਨਾਂ ਦੀ ਕਾਈਂਡ ਆਫ ਆਟੋਬਾਇਓਗ੍ਰਾਫੀ ਹੈ, ਸਾਚੀ ਸਾਖੀ ਕਿਤਾਬ ਲਿਖੀ ਹੈ ਜੀ। ਔਰ ਉਹ ਕਿਉਂਕਿ ਇੰਗਲੈਂਡ ਦੇ ਵਿੱਚ ਪੜ੍ਹੇ ਔਰ ਅਕਸਰ ਉਦੋਂ ਸਮੁੰਦਰੀ ਜਹਾਜ਼ 'ਚ ਜਾਣਾ ਹੁੰਦਾ ਸੀ, ਔਰ ਇੱਕ ਟ੍ਰਿਪ ਵੇਲੇ ਉਹਨਾਂ ਦੇ ਨਾਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ, ਇਹ 30s ਦੀ ਗੱਲ ਹੈ, ਟਰੈਵਲ ਕਰ ਰਹੇ ਸੀ ਔਰ ਉਹਨਾਂ ਦਾ ਆਪਸੀ ਦੋਸਤਾਨਾ ਹੋਇਆ। ਔਰ ਇੱਕ ਦਿਨ ਇਹ ਐਜ਼ ਪਰ ਸਾਚੀ ਸਾਖੀ ਉਹਨਾਂ ਦੀ ਕੋਟ ਹੈ, ਕਾਇਦੇ ਆਜ਼ਮ ਨੇ ਇਹ ਗੱਲ ਸਰ ਕਪੂਰ ਸਿੰਘ ਨੂੰ ਪੁੱਛੀ ਕਿ ਮੁਸਲਮਾਨਾਂ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ ਜੀ, ਪਰ ਮੂੰਹ ਹਮੇਸ਼ਾ ਸਿੱਖ ਹਿੰਦੂਆਂ ਵੱਲ ਰੱਖਦੇ ਨੇ, ਕੀ ਕਾਰਨ ਹੈ? ਤੇ ਸਰ ਕਪੂਰ ਸਿੰਘ ਨੇ ਕਿਹਾ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਜੀ। ਤੇ ਕਾਇਦੇ ਆਜ਼ਮ ਨੇ ਕਿਹਾ ਯੂ ਹੈਵ ਸਪੋਕਨ ਪ੍ਰੋਫਾਉਂਡਲੀ।
ਹੁਣ ਇਹ ਗੱਲ ਸਮਝਣ ਵਾਲੀ ਹੈ, ਔਰ ਤੁਹਾਡੇ ਸਵਾਲ ਦਾ ਜਵਾਬ ਇਹਦੇ 'ਚ ਹੀ ਹੈ ਕਿ ਹੁਣ ਇਟ ਹੈਪਨ ਟੂ ਬੀ ਕਿ ਸਿੱਖੀਜ਼ਮ ਦੇ ਹੋਂਦ ਚਾਣ ਵੇਲੇ ਮੁਗਲ ਜਿਹੜੇ ਸੀ, ਇਸਲਾਮ 'ਚ ਯਕੀਨ ਰੱਖਣ ਵਾਲੇ ਅਫਗਾਨ ਹਮਲਾਵਰ ਜੀ, ਔਰ ਉਹ ਹਮਲਾਵਰ ਸੀ ਜਿਨ੍ਹਾਂ ਨੇ ਮਜ਼ਹਬ ਨੂੰ ਇਸਤੇਮਾਲ ਕੀਤਾ ਸਿੱਖਾਂ ਦੀ ਪਰਸੀਕਿਊਸ਼ਨ ਲਈ, ਆਪਣਾ ਰਾਜ ਕਾਇਮ ਰੱਖਣ ਲਈ। ਹਾਲਾਂਕਿ ਔਰੰਗਜ਼ੇਬ ਨੇ ਆਪਣੇ ਪਿਓ ਨਾਲ ਕੀ ਕੀਤਾ, ਆਪਣੇ ਭਰਾਵਾਂ ਨਾਲ ਕੀ ਕੀਤਾ, ਆਪਣੀ ਭੈਣ ਨਾਲ ਕੀ ਕੀਤਾ। ਸੋ ਉਹ ਜਿਹੜੀ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਸੀ ਉਹਨੇ ਸਾਨੂੰ ਉਸ ਸਿਚੁਏਸ਼ਨ 'ਚ ਪੁੱਟ ਕੀਤਾ, ਪਰ ਸਪਿਰਿਚੁਅਲ ਇਨਹੈਰੈਂਟ ਨਹੀਂ ਸੀ। ਔਰ ਇਹੀ ਕਾਰਨ ਸੀ ਕਿ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਰੱਖਦੇ ਨੇ। ਪੀਰ ਬੁੱਧੂ ਸ਼ਾਹ ਆਪਣੇ 3 ਪੁੱਤਰਾਂ ਤੇ 500 ਮਰੀਦਾਂ ਦੇ ਨਾਲ ਪਹਿਲੀ ਜਿਹੜੀ ਜੰਗ ਗੁਰੂ 10ਵੇਂ ਪਾਤਸ਼ਾਹ ਦੇ ਜੀਵਨ ਦੀ ਹੈ, ਜਦੋਂ 19 ਸਾਲਾਂ ਦੀ ਉਮਰ 'ਚ ਨੇ, ਉਦੋਂ ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਟੁਗੈਦਰ ਡੁੱਲਦਾ ਅਗੇਂਸਟ ਦਾ 22 ਤਾਰ ਦੇ ਪਹਾੜੀ ਰਾਜੇ। ਫਿਰ ਨਬੀ ਖਾਨ, ਗਨੀ ਖਾਨ ਸਭ ਤੋਂ ਟਫ ਮੂਮੈਂਟ ਦੇ ਵਿੱਚ ਆਪਣੀਆਂ ਸੇਵਾਵਾਂ ਗੁਰੂ ਸਾਹਿਬ ਨੂੰ ਦਿੰਦੇ ਨੇ। ਸੋ ਜ਼ਾਹਰ ਹੈ ਕਿ ਇਹ ਪਾਰਟ ਜਿਹੜਾ ਹੈ ਇਹ ਉਸ ਚੋਂ ਨਿਕਲਿਆ, ਔਰ ਇਹ ਜਿਹੜੇ ਹਿੰਦੂ ਤਵੀ ਸੀ ਇਹਨਾਂ ਨੇ ਇਤਿਹਾਸ ਹੋਏ ਅਦਰਵਾਈਜ਼ ਹੋਏ ਇਸ ਦੇ ਉੱਤੇ ਹੋਰ ਵੀ ਕੰਮ ਕੀਤਾ। 47 ਦੀ ਜਿਹੜੀ ਸਿਵਲ ਵਾਰ ਹੈ ਇਹ ਸਾਡਾ ਇੱਕ, ਮੈਂ ਸਮਝਦਾ ਵੀ ਇਹਦੀ ਕੋਈ ਜਸਟੀਫਿਕੇਸ਼ਨ ਦੋਵੇਂ ਪਾਸੇ, ਇਹ ਸਾਡਾ ਪਾਗਲਪਨ। ਔਰ ਇਹਦੇ ਪਿੱਛੇ ਵੀ ਜੇ ਤੁਸੀਂ ਦੇਖੋਗੇ ਕਿ ਜਿਸ ਤਰੀਕੇ ਨਾਲ ਇਹ ਵੀ ਸਰ ਕਪੂਰ ਸਿੰਘ ਕਹਿੰਦੇ ਨੇ ਵੀ ਸਿੱਖ ਤੀਸਰੀ ਇਕਾਈ ਸੀ, ਜਦੋਂ ਗੁਰੂ ਸਾਹਿਬਾਨ ਨੇ ਆਪਣੀ ਉਸ ਮਿਸਟਿਕ ਵਰਲਡ ਚੋਂ ਵੇਈ ਚੋਂ ਬਾਹਰ ਆ ਕੇ ਪਹਿਲਾ ਮੈਸੇਜ ਦਿੱਤਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਇਹਦਾ ਮਤਲਬ ਹੈ ਅਧਿਆਤਮ ਦੀ ਦੁਨੀਆ 'ਚ ਵੀ ਔਰ ਪ੍ਰੈਕਟੀਕਲ ਗਰਾਊਂਡ ਦੇ ਉੱਤੇ ਵੀ ਸਿੱਖ ਕੌਮ ਦਾ ਰੋਲ ਇਹਨਾਂ ਦੋ ਸਕੂਲ ਆਫ ਥਾਟਸ ਨੂੰ ਜਿਹੜੇ 1000 ਸਾਲ ਤੋਂ ਟਕਰਾ ਰਹੇ ਸੀ, ਜਿਸ ਨੂੰ ਭਾਈ ਗੁਰਦਾਸ ਨੇ ਕਿਹਾ ਸੀ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਸੱਚ ਕਿਆ ਯੂਐਲਟੀ ਸੀ, ਔਰ ਇਹ ਠੇਕੇਦਾਰ ਬਣੇ ਹੋਏ ਸੀ ਬਾਹਮਣ ਹਿੰਦੂਵਾਦ ਦੇ, ਔਰ ਮੌਲਾਣੇ ਜਿਹੜੇ ਨੇ ਇਸਲਾਮ ਦੇ। ਹੁਣ ਉਹ ਜਿਹੜਾ ਤੀਸਰੀ ਇਕਾਈ ਦਾ ਰੋਲ ਸੀ ਜਿਹੜਾ 18ਵੀਂ ਸਦੀ 'ਚ ਸਿੱਖਾਂ ਨੇ ਪਲੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਰਕਾਰੇ ਖਾਲਸਾ ਦੇ ਥੱਲੇ, ਜੇ ਫੋਰਨ ਮਿਨਿਸਟਰ ਫਕੀਰ ਅਜ਼ੀਜ਼ੁਦੀਨ ਨੇ, ਉਹਨਾਂ ਦੇ ਦੋਵੇਂ ਭਰਾ, ਸਭ ਤੋਂ ਸੇਫ ਤੁਹਾਡਾ ਗੋਬਿੰਦਗੜ੍ਹ ਦੇ ਕਿਲੇ ਦੀ ਚਾਬੀ ਉਹਨਾਂ ਦੇ ਕੋਲ ਹੈ। ਔਰ ਉਹਨਾਂ ਸਾਰਿਆਂ ਦੇ ਵਿੱਚ ਇਹ ਉਹ ਐਕਸਪੈਰੀਮੈਂਟ ਸੀ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਭਾਈ ਸਾਰੇ ਹਿੰਦੂ ਮੁਸਲਮਾਨ ਰਾਜੀ ਰਹਿੰਦੇ ਨੇ, ਕੋਈ ਤੀਜੀ ਕੌਮ ਨਹੀਂ ਆਈ। ਐਵੇਂ ਨਹੀਂ ਸ਼ਾਹ ਮੁਹੰਮਦ ਨੇ ਜਿਹੜਾ ਸਿੱਖ ਰਾਜ ਜਾਣ ਦੇ ਕੀਰਨੇ ਪਾਏ। ਸੋ ਇਸ ਐਕਸਪੈਰੀਮੈਂਟ ਨੂੰ ਅਨਫੋਰਚੂਨੇਟਲੀ 47 ਦੌਰ ਦੀ ਸਾਡੀ ਲੀਡਰਸ਼ਿਪ ਉਸ ਬੈਲੈਂਸ ਨੂੰ ਨਹੀਂ ਰੱਖ ਸਕੀ। ਅਸੀਂ ਤੀਸਰੀ ਇਕਾਈ ਦਾ ਰੋਲ ਛੱਡ ਕੇ ਹਿੰਦੂ ਕਾਂਗਰਸ ਦੇ ਨਾਲ ਆਪਣੀ ਕਿਸਮਤ ਜੋੜੀ। ਨਤੀਜੇ ਦੇ ਤੌਰ ਤੇ ਉਸ ਚੋਂ ਸਿਵਲ ਵਾਰ ਨਿਕਲੀ। ਬਟ 1984 ਸਾਡੇ ਲਈ ਵੀ ਇੱਕ ਫਾਈਨਲ ਲਾਈਨ ਡਰਾ ਕਰਨ ਦਾ ਸੀ। ਸਾਡਾ ਦਿਮਾਗ ਵੀ ਜਿਹੜਾ ਬਹੁਤਿਆਂ ਨੂੰ ਇਹ ਲੱਗਦਾ ਸੀ ਜੀ ਸਾਡੇ ਵੱਡੇ ਭਰਾ ਨੇ, ਜਾਂ ਜਿਵੇਂ ਸਾਰੇ ਮਾਨ ਸਿੰਘ ਹੋਰਾਂ ਨੇ ਕਿਹਾ ਵੀ ਸਾਨੂੰ ਇਹ ਵਰਗਲਾਉਂਦੇ ਰਹੇ ਜੀ, ਤੁਸੀਂ ਸਾਡਾ ਖੜਕਧਾਰੀ ਬਾਜ਼ੂ, ਉਹ ਦਿਮਾਗ ਸਾਡਾ ਵੀ ਸਾਫ਼ ਹੋ ਗਿਆ। ਜੂਨ 84 ਨੇ ਦੱਸ ਦਿੱਤਾ ਹੈ। ਔਰ ਜਿਵੇਂ ਉਹਨਾਂ ਨੇ ਫਿਰ ਨੈਗੇਟਿਵ ਪ੍ਰੋਪੇਗੈਂਡਾ ਕੀਤਾ ਸਿੱਖਾਂ ਦੇ ਖਿਲਾਫ ਕਿ ਭਾਈ ਇਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ, ਦੋਨਾਂ ਦਾ ਕੰਬੀਨੇਸ਼ਨ। ਔਰ ਪੋਸਟ 84 ਇੱਕ ਨਵੀਂ ਅੰਡਰਸਟੈਂਡਿੰਗ ਪੈਦਾ ਹੋਈ। ਹੁਣ ਜਦੋਂ ਅਸੀਂ 5 ਸਦੀਆਂ ਦਾ ਇਤਿਹਾਸ ਵੀ ਦੇਖਦੇ ਹਾਂ, ਸਾਡੇ ਕੋਲ ਕ੍ਰਾਈਟੇਰੀਆ ਨਿਊਟਰੈਲਿਟੀ ਦਾ ਹੈਗਾ। ਔਰ ਮੈਂ ਸਮਝਦਾ ਵੀ ਅੱਜ ਜਿੰਨੀ ਗੁੱਡਵਿਲ ਸਿੱਖਾਂ ਦੇ ਲਈ ਪਾਕਿਸਤਾਨ ਦੇ ਵਿੱਚ ਹੈ, ਔਰ ਨੋ ਡਾਊਟ ਕੈਨੇਡਾ ਤੋਂ ਇੱਕ ਨੌਜਵਾਨ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ, ਇਹ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ, ਕਿਵੇਂ ਹੈ? ਉਹ ਮੈਨੂੰ ਕਹਿੰਦੇ ਡਾਕਟਰ ਸਾਹਿਬ ਜੇ ਸਿੱਖਾਂ ਦਾ ਕਿਤੇ ਸਤਿਕਾਰ ਹੈ ਨਾ ਦੁਨੀਆ 'ਚ ਤੇ ਪਾਕਿਸਤਾਨ 'ਚ, ਕਿ ਭਾਈ ਉਹ ਲੋਕ ਘਰਾਂ 'ਚ ਲੈ ਜਾਂਦੇ ਨੇ, ਟੋਲ ਵਾਲੇ ਜਿਹੜੇ ਨੇ ਉਹ ਪੈਸੇ ਨਹੀਂ ਲੈਂਦੇ ਔਰ ਕਹਿੰਦੇ ਨੇ ਜੇ ਦੇਣੇ ਨੇ ਤਾਂ ਫਿਰ ਅਸੀਂ ਗੱਡੀ ਨਹੀਂ ਲੰਘਣ ਦੇਣੀ ਤੁਹਾਡੀ। ਸੋ ਇਸ ਕਦਰ ਪਿਆਰ ਆਵਾਮ ਦੇ ਨਾਲ ਰਹੇ। ਨੀਤੀ ਕਾੜੇ ਜਿਹੜੇ ਨੇ ਉਹਨਾਂ 'ਚੋਂ ਰਿਹਾ ਇੱਕ। ਔਰ ਮੈਂ ਸਮਝਦਾ ਵੀ ਹੁਣ ਜਿਸ ਸਿਚੁਏਸ਼ਨ 'ਚ ਅਖੰਡ ਭਾਰਤੀਆਂ ਨੇ ਲਿਆ ਕੇ ਪਾਕਿਸਤਾਨ ਨੂੰ ਖੜਾ ਕਰ ਦਿੱਤਾ, ਉਹਨਾਂ ਦੇ ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ, ਲਾਅ ਮੇਕਰਸ ਲਈ ਵੀ ਹੁਣ ਕੋਈ ਚੋਇਸ ਨਹੀਂ ਹੈ। ਔਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਖੁੱਲ ਕੇ ਇਸ 'ਚ ਜਮਨਾ ਪਾਰ ਦੇ ਕਲਚਰ ਦਾ ਵੀ ਭਲਾ ਹੈ, ਪਾਕਿਸਤਾਨ ਦਾ ਵੀ ਭਲਾ ਹੈ, ਵੀ ਖੁੱਲ ਕੇ ਹੁਣ ਖਾਲਿਸਤਾਨ ਦੀ ਹਮਾਇਤ ਕਰੋ। ਉਹ ਇੰਡੀਅਨਸ ਨੇ ਬਲੋਚਿਸਤਾਨ ਦਾ ਕਾਰਡ ਕੱਢ ਲਿਆ, ਗਿਲਕਤ, ਆਜ਼ਾਦ ਕਸ਼ਮੀਰ, ਇੰਡਸ ਵਾਟਰ ਟ੍ਰੀਟੀ ਸਕ੍ਰੈਪ ਕਰ ਰਹੇ ਨੇ, ਸਾਰਕ 'ਚ ਨਹੀਂ ਜਾਣਾ, ਮੋਸਟ ਫੇਵਰਡ ਨੇਸ਼ਨ। ਹੁਣ ਪਾਕਿਸਤਾਨ ਦੇ ਲਾਅ ਮੇਕਰ ਜਾਂ ਓਪੀਨੀਅਨ ਕਿਸ ਗੱਲ ਦੀ ਵੇਟ ਕਰ ਰਹੇ ਨੇ? ਸੋ ਮੈਂ ਸਮਝਦਾ ਵੀ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ, ਉਹਨਾਂ ਦਾ ਇੱਕ ਕੋਟ ਹੁੰਦਾ ਸੀ ਕਿ ਭਾਈ ਇਹ ਘੁੰਡ ਕੱਢ ਕੇ ਗੱਲ ਨਾ ਕਰੋ, ਘੁੰਡ ਚੁੱਕ ਕੇ ਕਰੋ। ਵੀ ਹੁਣ ਟਾਈਮ ਹੈ ਕਿ ਵੀ ਸਰਵਾਈਵਲ ਦੋਨਾਂ ਪਾਕਿਸਤਾਨ ਦੀ ਵੀ ਔਰ ਸਾਡੀ ਵੀ ਇਹਦੇ ਨਾਲ ਹੀ ਜੁੜੀ ਹੋਈ ਹੈ ਕਿ ਬਫਰ ਸਟੇਟ ਖਾਲਿਸਤਾਨ ਹੋਣ ਚਾਹੇ। ਅਸੀਂ ਕੋਈ ਇਹਨਾਂ ਦੀ ਪੈਸੇ ਨਹੀਂ ਸਾਨੂੰ ਚਾਹੀਦੇ ਪਾਕਿਸਤਾਨ ਦੇ, ਕੋਈ ਮਿਲਟਰੀ ਟ੍ਰੇਨਿੰਗ ਨਹੀਂ ਚਾਹੀਦੀ, ਸਾਨੂੰ ਡਿਪਲੋਮੈਟਿਕਲੀ ਸਪੋਰਟ ਕਰੋ, ਖਲੋਵੋ ਕਿ ਭਾਈ ਪਹਿਲਾਂ ਵੀ ਅਫਗਾਨਿਸਤਾਨ ਕਿੰਨਾ ਲੰਬਾ ਵਕਤ ਬਫਰ ਸਟੇਟ ਰਿਹਾ ਹੈ ਬਿਟਵੀਨ ਦਾ ਰਸ਼ੀਅਨ ਐਮਪਾਇਰ ਐਂਡ ਬ੍ਰਿਟਿਸ਼ ਐਮਪਾਇਰ। ਅਦਰਵਾਈਜ਼ ਆਮੋ ਸਾਹਮਣੇ ਹੋਣ ਤੱਕ ਸੀ। ਜਿਹੜੇ ਸਿੱਖ ਰਾਜ ਦੇ ਵੇਲੇ
ਟ੍ਰਾਈਪਾਰਟਾਈਟ ਸੰਧੀ ਹੋਈ ਕਿ ਅਫਗਾਨਿਸਤਾਨ 'ਚ ਕੌਣ ਬੈਠੇਗਾ, ਉਹਦਾ ਵੀ ਰੀਜ਼ਨ ਇਹ ਸੀ ਬ੍ਰਿਟਿਸ਼ ਸਮਝਦੇ ਸੀ ਕਿ ਵੀ ਰਸ਼ੀਅਨ ਜਿਹੜਾ ਉਹਨਾਂ ਦਾ ਡ੍ਰੀਮ ਹੈ ਕਿ ਉਹਨਾਂ ਨੇ ਵਾਰਮ ਵਾਟਰਸ ਤੱਕ ਪਹੁੰਚਣਾ ਹੈ, ਸਿੱਖ ਐਮਪਾਇਰ ਉਹਨਾਂ ਨੂੰ ਰਸਤੇ 'ਚ ਰੋਕਦਾ ਹੈ। ਔਰ ਜੇ ਉਹਨੇ ਪੀਸ ਦਿੱਤੀ ਬਫਰ ਸਟੇਟ ਅਫਗਾਨਿਸਤਾਨ ਨੇ, ਰਸ਼ੀਅਨਸ ਔਰ ਬ੍ਰਿਟਿਸ਼ ਆਮੋ ਸਾਹਮਣੇ ਨਹੀਂ ਹੋਏ, ਤੇ ਅੱਜ ਵੀ ਸੋਲੂਸ਼ਨ ਬਫਰ ਸਟੇਟ ਹੈ ਕਿ ਦੋਨਾਂ ਦੇ ਵਿਚਾਲੇ ਸਾਡੀ ਹੋਂਦ, ਇਹ ਜਮਨਾ ਪਾਰ ਖੁਸ਼ ਰਹਿਣ ਉੱਥੇ ਜਾ ਕੇ, ਵਾਘਾ ਔਰ ਹੁਸੈਨੀ ਵਾਲਾ ਇਹ ਪਰਮਾਨੈਂਟ ਇੰਟਰਨੈਸ਼ਨਲ ਬਾਰਡਰ ਅਸੀਂ ਇਹਨੂੰ ਤਸਲੀਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਸਾਡੀ ਰਿਲੇਸ਼ਨਸ਼ਿਪ ਦੋਨਾਂ ਮੁਲਕਾਂ ਨਾਲ ਅਮਰੀਕਾ ਕੈਨੇਡਾ ਵਾਂਗ ਹੋਏ, ਅਸੀਂ ਫਰੀਲੀ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਸਕੀਏ, ਉਹਨਾਂ ਲਈ ਰੋਜ਼ਾ ਸ਼ਰੀਫ ਹੈ, ਸਰਹੰਦ ਹੈ, ਪੰਜਾਬ ਦੀ ਧਰਤੀ ਹੈ, ਉਹਨਾਂ ਦੇ ਲਈ ਅਸੀਂ ਇੱਕ ਭਰਾਵਾਂ ਦੀ ਤਰ੍ਹਾਂ ਜਿਹੜਾ ਆਪਸ ਦੇ ਵਿੱਚ ਸਰਵਾਈਵ ਕਰੀਏ। ਜੀ ਇਮਾਨ ਸਿੰਘ ਜੀ, ਜਿਵੇਂ ਡਾਕਟਰ ਸਾਹਿਬ ਨੇ ਮੇਰੇ ਕੁਐਸਚਨ ਦਾ ਬਖੂਬੀ ਜਵਾਬ ਦਿੱਤਾ ਹੈ ਕਿ ਇਹ ਸਾਰੀ ਸਿਚੁਏਸ਼ਨ ਨੂੰ ਕਿਵੇਂ, ਇਹਦੀ ਪਿਛੋਕੜ ਕੀ ਹੈਗਾ ਤੇ ਅੱਜ ਦੀ ਸਿਚੁਏਸ਼ਨ ਕੀ ਬਣੀ ਹੋਈ ਹੈ ਤੇ ਸਾਡੀਆਂ ਲੋੜਾਂ ਕੀ ਹੈਗੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਧਰ ਨੂੰ ਤੁਰਨਾ ਚਾਹੀਦਾ। ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਮਲੇਰਕੋਟਲਾ ਇੱਕ ਉਹ ਥਾਂ ਹੈਗੀ ਹੈ ਜਿੱਥੇ ਮੁਸਲਮਾਨ ਮੈਜੋਰਿਟੀ ਦੇ ਵਿੱਚ ਹੈਗੇ ਨੇ, ਤੇ ਇੱਕ ਟਾਈਮ ਸੀਗਾ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ MP ਸੀ ਤੇ ਉਹਨਾਂ ਦਾ ਉਹ ਮਲੇਰਕੋਟਲਾ ਜਿਹੜਾ ਥਾਂ ਹੈਗੀ ਹੈ ਜਾਂ ਉਹ ਜਿਹੜਾ ਹਲਕਾ ਹੈਗਾ ਉਹ ਉਹਨਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਕਿ ਉਹਨਾਂ ਦਾ ਬਹੁਤ ਪ੍ਰਭਾਵ ਹੈਗਾ ਉਸ ਇਲਾਕੇ ਦੇ ਵਿੱਚ, ਮੁਸਲਮਾਨਾਂ ਦੇ ਵਿੱਚ, ਮੁਸਲਮਾਨ ਭਾਈਚਾਰੇ ਦੇ ਵਿੱਚ। ਤੇ ਜਿਹੜੀ ਅੱਜ ਇਹ ਲਾਈਨ ਬਣੀ ਹੋਈ ਹੈ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਖੜਾ ਕਰਨ ਦੀ, ਜਾਂ ਪਾਕਿਸਤਾਨ ਦੇ ਖਿਲਾਫ ਤੁਸੀਂ ਵੀ ਮੈਂਸ਼ਨ ਕੀਤਾ ਵੀ ਖੜਗਧਾਰੀ ਬਾਂਹ ਦੀ ਤੁਸੀਂ ਗੱਲ ਕੀਤੀ ਹੈ, ਜਿਹੜਾ ਇਹ ਪ੍ਰੋਪੇਗੈਂਡਾ ਹੈਗਾ ਇਹਨੂੰ ਗਰਾਊਂਡ ਲੈਵਲ ਤੇ ਕਿਵੇਂ ਟੈਕਲ ਕੀਤਾ ਜਾ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਇਹਨੂੰ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਡੀਲ ਕਰਨ ਦੇ ਲਈ? ਮਲੇਰਕੋਟਲਾ ਇੱਕ ਜੋ ਸਿੱਖ ਸੋਚ ਤੇ ਭਾਵਨਾ ਹੈ ਉਹਦਾ ਇੱਕ ਬਹੁਤ ਅੱਛਾ ਪ੍ਰਗਟਾਵਾ ਹੈ, ਜਿੱਥੇ ਹਾਂ ਦਾ ਨਾਰਾ ਨਵਾਬ ਸ਼ੇਰ ਖਾਨ ਨੇ ਮਾਰਿਆ ਸੀਗਾ ਜੀ। ਉਸ ਤੋਂ ਬਾਅਦ ਚਾਹੇ ਹੋਰ ਕਿਤੇ ਵੀ ਬਹੁਤ ਸਾਰੀਆਂ ਦੁਖਦਾਇਕ ਘਟਨਾਵਾਂ ਵਾਪਰੀਆਂ ਪਾਰਟੀਸ਼ਨ ਦੇ ਸਮੇਂ, ਮਲੇਰਕੋਟਲਾ 'ਚ ਕਦੀ ਨਹੀਂ ਕੁਝ ਹੋਇਆ ਹੈਗਾ। ਤੇ ਜਿਹੜੀ ਗੱਲ ਬਫਰ ਸਟੇਟ ਦੀ ਡਾਕਟਰ ਸਾਹਿਬ ਨੇ ਕੀਤੀ ਹੈ ਤੇ ਸਾਡੀ ਪਾਰਟੀ ਮੁੱਢ ਤੋਂ ਇਹਦੇ ਨਾਲ ਸਹਿਮਤ ਹੈ ਤੇ ਇਹਦਾ ਪ੍ਰੋਪੋਗੇਟ ਕਰਦੀ ਆ ਰਹੀ ਹੈ। ਤੇ ਜਿਵੇਂ ਇਹਨਾਂ ਨੇ ਸਮਝਾਇਆ ਹੈਗਾ ਕਿ ਸਾਡਾ ਭਾਈਚਾਰਕ ਸੰਬੰਧ ਕਿਵੇਂ ਹਿੰਦੂਆਂ ਨਾਲ, ਮੁਸਲਮਾਨਾਂ ਨਾਲ ਰਹਿ ਚੁੱਕਿਆ ਹੈ ਜੀ, ਉਹ ਮਲੇਰਕੋਟਲਾ ਇੱਕ ਜਾਗਦੀ ਸਚਾਈ ਹੈ ਕਿ ਕਿਵੇਂ ਅਸੀਂ ਰਹਿ ਸਕਦੇ ਹੈਗੇ ਹਾਂ। ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਸਾਰੇ ਜਿਹੜੇ ਨੈਸ਼ਨਲਿਸਟਿਕ ਪਾਰਟੀਆਂ ਹੈ, ਚਾਹੇ ਉਹ BJP ਹੈ, ਚਾਹੇ ਉਹ ਕਾਂਗਰਸ ਹੈ ਔਰ ਚਾਹੇ ਉਹ ਆਮ ਆਦਮੀ ਪਾਰਟੀ, ਜਿਸ ਨੇ ਇਸ ਸਟ੍ਰਾਈਕ ਦਾ ਸਵਾਗਤ ਕੀਤਾ ਔਰ ਅਨਸਟੇਬਿਲਿਟੀ ਪੰਜਾਬ ਦੇ ਵਿੱਚ ਉਹਨੇ ਖੁੱਲੇ ਬਾਹਾਂ ਨਾਲ ਮੰਗੀ ਹੈ, ਉਸਨੇ ਥਾਪੀ ਦਿੱਤੀ ਹੈ BJP ਦੇ ਮੁਖੀ ਨੂੰ, ਪ੍ਰਧਾਨ ਮੰਤਰੀ ਨੂੰ, ਔਰ ਇਸ ਦਾ ਸਵਾਗਤ ਕੀਤਾ ਹੈ। ਇਹ ਜਿਹੜੀਆਂ ਫੋਰਸਸ ਹੈਗੀਆਂ ਜੋ ਫੈਕਚੁਅਲ ਰਿਐਲਿਟੀ ਉਸ ਜੰਗ ਦਾ ਮਾਹੌਲ ਦੀਆਂ ਜੀ, ਨਿਊਕਲੀਅਰ ਵਾਰ ਦੀਆਂ ਔਰ ਜੋ ਮਿਲਟਰੀ ਇਫੈਕਟਸ ਇਹਦੇ ਹੈਗੇ ਆ, ਉਹਨੂੰ ਅੱਖਾਂ ਮੀਚ ਕੇ ਇਹ ਬਾਕੀ ਸਾਰੇ ਭਾਰਤ ਨੂੰ ਦੇਖਦੀਆਂ। ਅੱਜ ਦੇ ਦਿਨ 'ਚ ਅਸੀਂ ਉਹਨਾਂ ਘੱਟ ਗਿਣਤੀ ਪਾਰਟੀਆਂ ਚੋਂ ਹੈ ਜਿਨ੍ਹਾਂ ਨੇ ਆਪਣੇ ਕੌਮ ਬਾਰੇ, ਪੰਜਾਬ ਬਾਰੇ ਖੁੱਲੀਆਂ ਅੱਖਾਂ ਕੰਨਾਂ ਨਾਲ ਦੇਖਣਾ, ਸੁਣਨਾ ਹੈ ਔਰ ਬਿਲਕੁਲ ਉਸ ਹਿਸਾਬ ਨਾਲ ਬੋਲਣਾ ਹੈ। ਜਿੱਥੇ ਇਹ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ, ਅੱਜ ਮੈਂ ਤੁਹਾਨੂੰ ਵੀ ਅਪੀਲ ਕਰਦਾ ਇਸ ਪ੍ਰੋਗਰਾਮ ਰਾਹੀਂ, ਇੱਕ ਜਿਹੜੀ ਸਾਡੇ ਪਾਰਟੀ ਨੇ ਹੋਰ ਜਥੇਬੰਦੀਆਂ ਸਮੇਤ ਵਾਈਟ ਹਾਊਸ ਨੂੰ ਇਹ ਅਪੀਲ ਪਾਣੀ ਹੈਗੀ ਹੈ ਉੱਥੇ ਕਿ ਆ ਨਿਊਕਲੀਅਰ ਡੀਸਟੇਬਲਾਈਜੇਸ਼ਨ ਨੂੰ ਖਤਮ ਕਰੋ, ਇਹ ਡੀਮਿਲਟਰਾਈਜੇਸ਼ਨ ਕਰੋ, ਇੱਥੇ ਨੋ ਫਰਸਟ ਯੂਜ਼ ਟ੍ਰੀਟੀ ਲਾਗੂ ਕਰੋ, ਇੱਥੇ ਨੋ ਫਲਾਈ ਜ਼ੋਨ ਮਿਲਟਰੀ ਲਾਗੂ ਕਰੋ ਔਰ ਇਹ US ਦਾ ਹੱਕ ਬਣਦਾ ਹੈ ਕਿਉਂਕਿ ਇਹਨੇ ਸਪਲਾਈ ਸ਼ੁਰੂ ਕਰਤਾ ਹੈਗਾ ਭਾਰਤ ਨੂੰ ਜੰਗੀ ਮਸ਼ੀਨਰੀ ਦਾ ਜੀ, ਤੇ ਇਹਨੂੰ ਬਿਲਕੁਲ ਇਸ ਕੰਮ ਨੂੰ ਥੰਮ ਲਾਉਣ 'ਚ ਇਹਦਾ ਰਾਈਟ ਵੀ ਹੈ, ਇਹਦਾ ਹੱਕ ਵੀ ਹੈ ਔਰ ਇਹਦੀ ਸਾਨੂੰ ਜ਼ਰੂਰਤ ਵੀ ਹੈ, ਨਹੀਂ ਤਾਂ ਇਹ ਬਹੁਤ ਵੱਡਾ ਮਸਲਾ ਬਣਦਾ ਹੈਗਾ। ਸੋ ਮੈਂ ਇੱਥੇ ਦੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਇਹ ਤੁਸੀਂ ਜਰਮਨ ਵਾਲੇ, UK ਵਾਲੇ, ਕੈਨੇਡਾ ਵਾਲੇ, ਜਿੱਥੇ ਵੀ ਸਿੱਖ ਡਾਇਸਪੋਰਾ ਹੈ, ਉਹ ਆਪਣੇ ਕੰਟਰੀਜ਼ ਨੂੰ ਅਪੀਲ ਕਰਨ ਇਸ ਮੁੱਦੇ ਤੇ
ਚਾਹੇ ਉਹ ਕਿਸੇ ਨਾਮ ਥੱਲੇ ਕਰਨ। ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਨਿਟਸ ਨੂੰ ਇਸ 'ਚ ਲੀਡ ਵੀ ਲੈਣੀ ਚਾਹੀਦੀ ਹੈ, ਪਰ ਨਾਲ ਹੋ ਰਿਹਾ ਸਾਰਿਆਂ ਦੇ ਤੁਰਨਾ ਚਾਹੀਦਾ। ਇਹ ਅਤੀ ਜ਼ਰੂਰੀ ਮਸਲਾ ਹੈਗਾ ਪਾਰਟੀ ਦਾ ਜੀ। ਉਸ ਤੋਂ ਇਲਾਵਾ ਜਿਹੜਾ ਪੰਜਾਬ 'ਚ ਹੈ ਉਹਦੇ ਵਿੱਚ ਅਸੀਂ ਦੇਖਿਆ ਕਿ 1-1 ਕਰੋੜ ਰੁਪਈਆ 3 ਡਿਸਟ੍ਰਿਕਟਸ ਨੂੰ ਜਿਹੜਾ ਦਿੱਤਾ ਗਿਆ ਹੈਗਾ, ਉਹ ਅੱਜ ਦੇ ਦਿਨ 'ਚ ਕੁਝ ਵੀ ਨਹੀਂ ਹੈਗਾ। 1 ਕਰੋੜ ਮੇਰਾ ਖਿਆਲ ਜੇ ਬਾਦਲ ਪਾਰਟੀ ਜਾਂ ਆਮ ਆਦਮੀ ਪਾਰਟੀ ਆਪਣੇ ਇੱਕ ਰੈਲੀ 'ਚੋਂ ਉਸ ਤੇ ਮੇਰਾ ਖਿਆਲ 5-5 6-6 ਕਰੋੜ ਲਾਉਂਦੀ ਹੈਗੀ ਹੈ। ਜੇ ਉਜੜੇ ਹੋਇਆਂ ਨੂੰ ਤੁਸੀਂ 1 ਕਰੋੜ ਐਡਮਿਨਿਸਟ੍ਰੇਸ਼ਨ ਨੂੰ ਦੇ ਰਹੇ ਹੋ, ਇਹ ਮਤਲਬ ਇਹਨਾਂ ਦਾ ਨਾਨ ਸੀਰੀਅਸ ਤੇ ਐਟੀਟਿਊਡ ਦਿਖਾਉਂਦਾ ਹੈਗਾ। ਉੱਥੇ ਅਸੀਂ ਮਿਲਟਰੀ ਨੂੰ ਪੁੱਛਣਾ ਹੈ ਕਿ ਜਿਵੇਂ ਅਮਰੀਕਾ ਦੇ ਵਿੱਚ ਜਦ ਨਿਊਕਲੀਅਰ ਵਾਰ ਦਾ ਡਰ ਹੁੰਦਾ ਸੀਗਾ, ਇੱਥੇ ਬੰਬ ਸ਼ੈਲਟਰ ਬਣੇ ਸੀਗੇ, ਲੋਕਾਂ ਨੇ ਬੇਸਮੈਂਟਸਾਂ ਬਣਾਈਆਂ ਸੀਗੀਆਂ, ਔਰ ਇੱਥੇ ਕਲਾਸਾਂ ਦੇ ਵਿੱਚ ਵੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜੇ ਨਿਊਕਲੀਅਰ ਹਮਲਾ ਹੁੰਦਾ ਹੈਗਾ ਉਹ ਕਿਵੇਂ ਤੁਸੀਂ ਡੀਲ ਕਰਨਾ ਹੈਗਾ। ਇੱਥੇ ਬਹੁਤ ਫੇਮਸ ਕਾਰਟੂਨ ਚੱਲਦੇ ਸੀਗੇ, ਕਵਰ ਐਂਡ ਡਕ, ਮਤਲਬ ਥੱਲੇ ਤੁਸੀਂ ਟੇਬਲ ਦੇ ਵੜ ਜਾਣਾ ਹੈਗਾ ਜਦ ਤੁਹਾਨੂੰ ਪਤਾ ਹੈ ਕਿ ਹਮਲਾ ਹੈਗਾ। ਸੋ ਅਸੀਂ ਇਸ ਭਾਰਤ ਸਰਕਾਰ ਨੂੰ ਇਹਦੇ ਉੱਤੇ ਪ੍ਰੈਸ ਕਰਾਂਗੇ ਕਿ ਵਾਟ ਹੈਵ ਯੂ ਡਨ ਇਨ ਥੀਸ ਬਾਰਡਰ ਏਰੀਆਜ਼ ਕਿ ਸਾਨੂੰ ਇੱਥੇ ਸੇਫਟੀ ਮਿਲੇ ਜੇ ਤੁਸੀਂ ਜੰਗੀ ਪੱਧਰ ਤੇ ਜਾ ਰਹੇ ਹੈਗੇ ਹੋ। ਅਸੀਂ ਮਿਲਟਰੀ ਨੂੰ ਕੁਐਸਚਨ ਕਰਾਂਗੇ ਕਿ ਤੁਸੀਂ ਕੀ ਪਾਲਿਸੀ ਬਣਾਈ ਹੈ ਤੇ ਸਾਨੂੰ ਦੱਸੋ ਇਹਦਾ ਕੀ ਇਫੈਕਟ ਹੈਗਾ, ਕਿਵੇਂ ਕਰ ਰਹੇ ਹੋ, ਤਾਂ ਕਿ ਉਹ ਆਪਣੇ ਹੱਲਾਸ਼ੇਰੀ 'ਚ ਪੰਜਾਬ ਦੇ ਵਾਸੀਆਂ ਨੂੰ ਮੋਹ ਕੇ ਪਾਕਿਸਤਾਨ ਦੇ ਬਰਖਲਾਫ ਖੜਾ ਨਾ ਕਰਨ, ਪਰ ਉਹ ਸਿਸਟਮੈਟਿਕਲੀ ਇਹਦੇ ਕਨਸੀਕੁਐਂਸਸ ਉਹਨਾਂ ਤਾਈਂ ਪਹੁੰਚਾਏ ਜਾਣ ਤਾਂ ਕਿ ਉਹ ਜਿਹੜੀ ਪਬਲਿਕ ਓਪੀਨੀਅਨ ਹੈ ਇਸ ਨਸਲ ਖੁਸ਼ੀ ਜੰਗ ਤੋਂ ਬਰਖਲਾਫ ਹੋਵੇ। ਅਸੀਂ ਅੱਜ ਦੇ ਦਿਨ 'ਚ ਆਰਗੇਨਾਈਜ਼ ਕਰਾਂਗੇ ਕੈਂਡਲ ਲਾਈਟ ਵਿਜਿਲਸ ਕਿ ਵੀ ਡੋਨਟ ਵਾਂਟ ਵਾਰ, ਵੀ ਵਾਂਟ ਪੀਸ। ਜਿਵੇਂ ਤੁਸੀਂ ਪਹਿਲਾਂ ਦੱਸਿਆ ਹੈਗਾ ਕਿ ਅਸੀਂ ਪੋਸਟਰ ਹਮੇਸ਼ਾ ਲਾਉਂਦੇ ਸੀਗੇ, ਅਸੀਂ ਪੋਸਟਰਬਾਜ਼ੀ ਕਰਨੀ ਹੈ, ਅਸੀਂ ਥਾਂ-ਥਾਂ ਜਾ ਕੇ ਇਸ ਗੱਲ ਨੂੰ ਪ੍ਰਚਾਰ ਕਰਨਾ ਹੈ। ਸਾਡਾ ਨਵੰਬਰ ਦੇ ਵਿੱਚ 10 ਨਵੰਬਰ 'ਚ ਸਰਬੱਤ ਖਾਲਸਾ ਮੁੜ ਕੇ ਉੱਥੇ ਹੋਣਾ ਹੈਗਾ ਤੇ ਮੈਂ ਤੁਹਾਨੂੰ ਪੂਰਨ ਭਰੋਸਾ ਦਿਵਾਉਂਦਾ ਹੈ ਕਿ ਅਸੀਂ ਆਪਣੇ ਜਿਹੜੇ ਚੁਣੇ ਹੋਏ ਅਕਾਲ ਤਖਤ ਦੇ ਜਥੇਦਾਰ ਤੇ ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਹੈ ਉਹਨਾਂ ਤਾਈਂ ਇਸ ਨਿਊਕਲੀਅਰ ਥ੍ਰੈਟ ਦੀ ਗੱਲ ਪਹੁੰਚਾਉਣੀ ਹੈ ਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਰਬੱਤ ਖਾਲਸਾ ਜੋ ਕਿ ਸਾਰੇ ਸਿੱਖਾਂ ਦਾ ਇਕੱਠ ਹੈ, ਜਿਹਦੇ ਵਿੱਚ ਕੋਈ ਵੀ ਆਪਣਾ ਓਪੀਨੀਅਨ ਰੱਖ ਸਕਦਾ ਹੈਗਾ, ਮੁੱਦੇ ਡਿਸਕਸ ਹੋਣੇ ਹੈਗੇ ਆ ਤੇ ਉਸ ਬੋਡੀ ਨੇ ਮਤਾ ਪਾਣਾ ਹੈ। ਉਹਦੇ ਵਿੱਚ ਇਹ ਡੀਨਿਊਕਲੀਅਰਾਈਜੇਸ਼ਨ, ਡੀਮਿਲਟਰਾਈਜੇਸ਼ਨ, ਨੋ ਫਲਾਈ ਜ਼ੋਨ ਤੇ ਸਭ ਤੋਂ ਜ਼ਰੂਰੀ ਬਫਰ ਸਟੇਟ ਦਾ ਅਸੀਂ ਉੱਥੇ ਮੁੱਦਾ ਫੇਰ ਤੋਂ ਉਹਨਾਂ ਨੂੰ ਬੇਨਤੀ ਕਰਕੇ ਪਾਉਣਾ ਹੀ ਪਾਉਣਾ ਸਰਬੱਤ ਖਾਲਸੇ ਦੇ ਵਿੱਚ। ਸੋ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਸਾਰੇ ਤੁਹਾਡੇ ਦਰਸ਼ਕ, ਜਿਵੇਂ ਪਿਛਲੀ ਵਾਰੀ ਆਪਾਂ ਨੇ ਸਰਬੱਤ ਖਾਲਸਾ ਕਰਕੇ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਜੋ ਅੱਜ ਤਾਈਂ ਚੱਲਦੇ ਆਏ ਕਦੀ ਅਗਨ ਭੇਟ ਕਰਤੇ, ਕਦੀ ਕੁਝ ਹੋਰ ਡੈਸੈਕ੍ਰੇਸ਼ਨ ਕੀਤੀ ਹੈਗੀ ਹੈ, ਉਹ ਮੁੱਦੇ ਨੂੰ ਅਸੀਂ ਚੱਕਿਆ ਸੀ। ਐਤਕੀ ਜਿਸ ਚੀਜ਼ ਨੂੰ 19 ਤੇ 20 ਦੇ ਵਿੱਚੋਂ 20 ਬਿਸਵੇ ਗੁਰੂ ਸਾਹਿਬ ਨੇ ਖਿਤਾਬ ਦਿੱਤਾ ਸੀ, ਕੌਮ ਨੂੰ ਨਸਲ ਖੁਸ਼ੀ ਦਾ ਖਤਰਾ ਹੈ, ਉਹ ਵੀ ਅਸੀਂ ਸਰਬੱਤ ਖਾਲਸੇ ਦੇ ਵਿੱਚ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਹਾਂ ਉਸ 'ਚ ਆਪਣਾ ਸਾਰਿਆਂ ਨੇ ਇਕੱਠੇ ਹੋ ਕੇ ਪਹੁੰਚਣਾ ਹੈ ਤੇ ਉਸ 'ਚ ਕੋਈ ਮਤਭੇਦ ਨਹੀਂ ਰੱਖਣਾ। ਉੱਥੇ ਇੱਕ ਆਵਾਜ਼ ਨਾਲ ਅਸੀਂ ਕਹਿਣਾ ਹੈ ਵੀ ਵਾਂਟ ਅ ਬਫਰ ਸਟੇਟ, we don't want nuclear war, we do not want militarization, we want a no-fly zone and we want to live in peace and harmony with all nations next to us. So ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕੀਤੀਆਂ ਵੀ ਹੈਗੀਆਂ ਤੇ ਕਰੂਗੀ ਵੀ। ਜੀ ਡਾਕਟਰ ਸਾਹਿਬ, ਤੁਸੀਂ ਇਹਨੂੰ ਸਾਰੀ ਜਿਹੜੀ ਸਿਚੁਏਸ਼ਨ ਨੂੰ ਇੰਟਰਨੈਸ਼ਨਲੀ ਕਿਵੇਂ ਦੇਖਦੇ ਹੋ, ਜਾਂ ਜਿਹੜੀਆਂ ਇੰਟਰਨੈਸ਼ਨਲ ਤਾਕਤਾਂ ਹੈਗੀਆਂ ਨੇ, ਯੂਨਾਈਟਿਡ ਨੇਸ਼ਨਸ ਹੋ ਗਿਆ ਜਾਂ ਇਮਾਨ ਸਿੰਘ ਮਾਨ ਨੇ US ਦੇ ਹਵਾਲੇ ਨਾਲ ਵਾਈਟ ਹਾਊਸ ਦੇ ਵਿੱਚ ਪਟੀਸ਼ਨ ਦੀ ਗੱਲ ਕੀਤੀ ਹੈ, ਇਹਨਾਂ ਦਾ ਕੀ ਰੋਲ ਹੋ ਸਕਦਾ ਹੈ ਤੇ ਅਸੀਂ ਉਹਨੂੰ ਕਿਵੇਂ ਇੰਪਲੀਮੈਂਟ ਕਰਨ ਦੇ ਵਿੱਚ ਸਿੱਖ ਡਾਇਸਪੋਰਾ ਦਾ ਕੀ ਰੋਲ ਹੋ ਸਕਦਾ ਹੈ? ਦੇਖੋ, ਯੂਨਾਈਟਿਡ ਨੇਸ਼ਨਸ ਤਾਂ ਇੱਕ ਸਪਾਈਨਲੈਸ, ਗਟਲੈਸ, ਟਰੂਥਲੈਸ ਆਰਗੇਨਾਈਜੇਸ਼ਨ ਹੈ। ਅਮਰੀਕਾ ਬੀਇੰਗ ਦਾ ਓਨਲੀ ਸੁਪਰ ਪਾਵਰ ਇਹ ਡਿਸੀਜਨ ਮੇਕਿੰਗ ਬਣ ਗਿਆ ਜਦੋਂ ਕੋਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਥੱਲੇ ਨੂੰ ਗਿਆ। ਔਰ ਅਨਫੋਰਚੂਨੇਟਲੀ ਪੋਸਟ 9/11 ਅਮਰੀਕਨ ਨੀਤੀ ਦੇ ਵਿੱਚ ਵੱਡਾ ਬਦਲਾਅ ਆਇਆ। ਜਦੋਂ ਮੈਂ ਵੀ ਇਸ ਮੁਲਕ 'ਚ ਆਉਣ ਦਾ ਫੈਸਲਾ ਕੀਤਾ, ਲੇਟ 80s ਦੀ ਗੱਲ ਹੈ, ਉਦੋਂ ਅਮਰੀਕਾ ਹਿਊਮਨ ਰਾਈਟਸ ਦਾ ਚੈਂਪੀਅਨ ਸੀ ਔਰ ਇਹ ਹੋਪ ਸੀ ਕਿ ਅਸੀਂ ਇਹਨਾਂ ਦੀ ਮਦਦ ਦੇ ਨਾਲ ਇੱਕ ਆਪਣਾ ਨਿਸ਼ਾਨਾ ਖਾਲਿਸਤਾਨ ਦਾ, ਬਫਰ ਸਟੇਟ ਦਾ ਹਾਸਲ ਕਰ ਸਕਾਂਗੇ। ਔਰ ਇੱਕ ਸਟੇਜ ਸੀ ਕਿ US ਕਾਂਗਰਸ ਦੇ ਵਿੱਚ ਔਰ ਦੂਸਰੇ ਗੱਲ ਤੁਰਦੀ ਸੀ, ਸੈਨੇਟ ਦੇ ਵਿੱਚ ਵੀ ਥੋੜੀ ਬਹੁਤ ਗੱਲ ਸੀ,
ਬਟ ਪੋਸਟ 9/11 ਜਿਸ ਤੇਜ਼ੀ ਨਾਲ ਪ੍ਰੈਜ਼ੀਡੈਂਟ ਬੁਸ਼ ਦੇ ਪੀਰੀਅਡ 'ਚ ਫਿਰ ਇੰਡੀਆ ਵੱਲ ਝੁਕਾਅ ਹੋਇਆ, ਉਹਦਾ ਸਬੂਤ ਇੰਡੋ US ਨਿਊਕਲੀਅਰ ਟ੍ਰੀਟੀ ਹੈ ਕਿ ਇਹਦੇ ਬਾਵਜੂਦ ਕਿ ਦੁਨੀਆ ਦੇ 173 ਦੇਸ਼ਾਂ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕੀਤੇ ਹੋਏ ਸੀ, ਭਾਰਤ, ਕਿਊਬਾ ਇਦਾਂ ਦੇ ਮੁਲਕਾਂ ਨੇ ਨਹੀਂ ਸੀ ਕੀਤੇ, ਲੀਬੀਆ ਨਹੀਂ ਸੀ ਕੀਤੇ ਹੋਏ, ਉਹਨਾਂ ਸਾਰਿਆਂ ਦਾ ਜਿਹੜਾ ਮੈਂਡੇਟ ਸੀ ਉਹਨੂੰ ਪਾਸੇ ਰੱਖ ਕੇ ਬਿਨਾਂ CTBT ਤੇ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਬਿਨਾਂ NPT ਤੇ ਦਸਤਖਤ ਕੀਤੇ ਔਰ ਨਿਊਕਲੀਅਰ ਸਪਲਾਇਰ ਗਰੁੱਪ ਤੋਂ ਜਿਹੜਾ 45 ਦੇਸ਼ਾਂ ਦਾ ਗਰੁੱਪ ਹੈ ਔਰ ਜਿਹਦੇ ਵਿੱਚ ਕੰਸੈਂਸਸ ਨਾਲ ਫੈਸਲਾ ਹੁੰਦਾ ਹੈ। ਪ੍ਰੈਜ਼ੀਡੈਂਟ ਬੁਸ਼ ਨੇ ਖੁਦ ਫੋਨ ਚੁੱਕ ਕੇ ਚੀਨ ਦੇ ਪ੍ਰੈਜ਼ੀਡੈਂਟ ਨੂੰ ਕਹਿ ਕੇ ਉਹਨੂੰ ਐਕਸੈਪਸ਼ਨ ਦਵਾਈ ਔਰ ਅੱਜ ਵੀ ਇਹ ਸਿਚੁਏਸ਼ਨ ਤੁਰੀ ਹੋਈ ਹੈ। ਔਰ ਮੈਂ ਸਮਝਦਾ ਹਾਂ ਵੀ ਆ ਜਿਹੜਾ ਲੇਟੈਸਟ ਪਾਰਟ ਉਹਨਾਂ ਦੇ ਨਾਲ ਪੈਕਟ ਕਰਨਾ ਹੈ, ਬੇਸ਼ੱਕ ਅਮਰੀਕਾ ਦਾ ਆਪਣਾ ਉਹ ਸਮਝਦੇ ਨੇ ਵੀ ਚਾਈਨਾ ਦੇ ਬਰਾਬਰ ਅਸੀਂ ਖੜਾ ਕਰ ਰਹੇ ਹਾਂ ਔਰ ਘੇਰ ਰਹੇ ਹਾਂ, ਸਾਊਥ ਚਾਈਨਾ ਸੀ ਦਾ ਰੌਲਾ ਹੈ, ਆਸਟ੍ਰੇਲੀਆ, ਫਿਲੀਪੀਨਸ, ਸਾਊਥ ਕੋਰੀਆ, ਆਸਟ੍ਰੇਲੀਆ, ਇੰਡੀਆ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਉਹਦੇ ਨਾਲ ਲਾ ਰਹੇ ਨੇ। ਪਰ ਇਹ ਬੜੀ ਖਤਰਨਾਕ ਖੇਡ ਹੈ ਔਰ ਗੱਲ ਜਿੱਥੇ ਅਸੀਂ ਆਪਣੀ ਸਿਵਲਾਈਜੇਸ਼ਨ ਦੀ ਤਬਾਹੀ ਦੀ ਗੱਲ ਕਰਦੇ ਹਾਂ, ਅਮਰੀਕਨਾਂ ਨੂੰ ਔਰ ਦੂਜਿਆਂ ਨੂੰ ਇਹਨਾਂ ਦੀ ਐਪਲ ਪਾਈ 'ਚ ਵੀ ਉਹ ਨਿਊਕਲੀਅਰ ਰੇਡੀਏਸ਼ਨ ਆਏਗੀ। ਇਹ ਕੋਈ ਨਹੀਂ ਹੈ, ਇਹ ਇਸ ਕਿਸਮ ਦਾ ਔਰ ਇਨਸਾਨੀਅਤ ਦੇ ਲਈ ਇੱਕ ਖਤਰਾ ਹੋਏਗਾ। ਸੋ ਮੈਂ ਸਮਝਦਾ ਹਾਂ ਵੀ ਸਾਡੇ ਔਰ ਇੱਕ ਚੰਗੀ ਗੱਲ ਹੈ, ਇਹ ਵੀ ਗੁਰੂ ਦੀ ਕਲਾ ਹੈ, 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ ਹੋਣਗੇ ਜਿਹਨਾਂ ਦੀ ਆਬਾਦੀ ਜਿਹੜੀ ਹੈ ਉਹ 5 ਮਿਲੀਅਨ ਨਹੀਂ ਹੈਗੀ ਟੋਟਲ। ਸੋ ਅਸੀਂ ਆਪਣੇ ਆਪ ਦੇ ਵਿੱਚ ਇੱਕ ਵਿਦਆਊਟ ਨੇਸ਼ਨ ਈਵਨ ਇੱਕ ਨੇਸ਼ਨ ਹੈ। ਸਾਡੇ ਕੋਲ ਦੁਨੀਆ ਭਰ 'ਚ ਗੁਰਦੁਆਰੇ ਨੇ ਜਿਹੜੇ ਲਾਈਕ ਸਾਡੀਆਂ ਐਮਬੈਸੀਜ਼ ਨੇ ਔਰ ਅਸੀਂ ਸਰਬੱਤ ਦੇ ਭਰੇ ਯਕੀਨ ਰੱਖਦੇ ਹਾਂ। ਹਿਊਮਨ ਕਾਈਂਡ ਦੀ ਲੀਡਰਸ਼ਿਪ ਜਿਹੜੀ ਹੈ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰ ਮੈਂ ਜਿਹੜੀ ਗੱਲ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਸਾਡਾ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਜਿਹੜਾ ਐਕਟਿਵਿਸਟ ਨਾਲੋਂ ਦੌੜ ਲੱਗੀ ਹੋਈ ਹੈ ਪੈਸੇ ਬਣਾਉਣ ਦੀ, ਮੈਟੀਰੀਅਲਿਸਟਿਕ ਲਾਈਫ ਸਟਾਈਲ ਹੈ ਔਰ ਸਾਨੂੰ ਜੇ ਅਸੀਂ ਇਹ ਨਹੀਂ ਸਮਝਾਂਗੇ ਕਿ ਭਾਈ ਸਾਡੀ ਤਬਾਹੀ ਉਹਦੇ ਚੋਂ ਨਿਕਲਦੀ ਹੈ ਤੇ ਫਿਰ ਗੱਲ ਇਵੇਂ ਹੀ ਹੋਏਗੀ ਕਿ ਭਾਈ ਬੜੇ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮ ਹੀ ਸੌਂ ਗਏ ਦਾਸਤਾਂ ਕਹਿਤੇ ਕਹਿਤੇ। ਅੱਜ ਸਿੱਖ ਗੱਲ, ਸਿੱਖ ਆਵਾਜ਼, ਅਸੀਂ ਸਾਊਥ ਏਸ਼ੀਆ 'ਚ ਇੱਕ ਸਾਡਾ ਵੱਡਾ ਰੋਲ ਹੈ ਔਰ ਇੰਟਰਨੈਸ਼ਨਲ ਸਟੇਜ ਤੇ ਹਿਊਮਨ ਕਾਈਂਡ ਦੇ ਲਈ ਵੀ ਅੱਜ ਅਸੀਂ 5ਵਾਂ ਦੁਨੀਆ ਦਾ ਵੱਡਾ ਧਰਮ ਹੈ। ਅਮਰੀਕਾ ਦੇ ਵਿੱਚ 1 ਮਿਲੀਅਨ ਦੇ ਲਗਭਗ ਸਿੱਖ ਵਸਦੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਜਿਸ ਮੁਲਕ 'ਚ ਅੱਜ ਕੈਨੇਡਾ ਹੈ, ਕੈਨੇਡਾ 'ਚ 16-17 ਮੈਂਬਰ ਪਾਰਲੀਮੈਂਟ ਸਿੱਖ ਨੇ, ਡਿਫੈਂਸ ਮਿਨਿਸਟਰ ਸਿੱਖ ਹੈ। ਉਹੀ ਕੈਨੇਡਾ 100 ਸਾਲ ਪਹਿਲਾਂ ਲਗਭਗ ਕੌਮਾਗਾਟਾ ਮਾਰੂ ਨੂੰ ਉੱਥੋਂ ਮੋੜ ਦਿੱਤਾ ਸੀ ਵੀ ਅਸੀਂ ਉਤਰਨ ਨਹੀਂ ਦੇਣਾ। ਸੋ ਸਿੱਖਾਂ ਦੇ ਵਿੱਚ ਬਹੁਤ ਕੁਝ ਹੈ ਔਰ ਜਿਵੇਂ ਸਾਰੇ ਮਾਨ ਸਿੰਘ ਹੋਰਾਂ ਨੇ ਕਿਹਾ ਕੁਝ ਮੁੱਦੇ ਨੇ ਉਹਨਾਂ 'ਚ, ਜਿਵੇਂ ਅਮਰੀਕਨ ਇੱਕ ਐਕਸਪ੍ਰੈਸ਼ਨ ਹੈ ਵੀ ਐਗਰੀ ਟੂ ਡਿਸਐਗਰੀ। ਜ਼ਰੂਰੀ ਨਹੀਂ ਵੀ ਹਰ ਗੱਲ ਤੇ ਹਰ ਕੋਈ ਸਹਿਮਤ ਹੁੰਦਾ ਹੈ, ਪਰ ਜਦੋਂ ਅਸੀਂ ਕੌਮ ਦੀ ਗੱਲ ਕਰਦੇ ਹਾਂ, ਪਿਤਾ ਸਾਡੇ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਸਾਡੀ ਡੈਸਟੀਨੀ ਟੁਗੇਦਰ ਹੈ। ਪੰਜਾਬ ਦੇ ਵਿੱਚ ਵੀ ਇਹ ਬੜਾ ਜ਼ਰੂਰੀ ਹੈ ਕਿ ਸਾਰੀਆਂ ਧਿਰਾਂ ਅੱਜ ਪੰਜਾਬ 'ਚ ਕਾਂਗਰਸ ਤੇ ਅਕਾਲੀਆਂ ਦੇ ਵਿਚਾਲੇ ਆਮ ਆਦਮੀ ਪਾਰਟੀ ਕਿਉਂ ਆ ਕੇ ਵੜ ਗਈ, ਅਸੀਂ ਕਿਉਂ ਨਹੀਂ ਦੇ ਸਕੇ ਤੀਸਰਾ ਆਲਟਰਨੇਟਿਵ, ਕਿਉਂਕਿ ਉਹ ਸਾਡੇ 'ਚ ਅਸੀਂ ਅੱਜ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਅਲਟੀਮੇਟਲੀ ਸਭ ਦਾ ਏਜੰਡਾ ਕੋਈ ਹਿੰਦੂਤਵਾਦੀ ਹਾਰਡ ਟੀਮ ਹੈ, ਕੋਈ ਸੌਫਟ ਟੀਮ ਹੈ, ਪਰ ਇਹਨਾਂ ਦਾ ਜਿਹੜੀ ਲਾਇਲਟੀ ਹੈ ਉਹ ਇੰਡੀਅਨ ਸਟੇਟ ਨਾਲ ਹੈ। ਅਸੀਂ ਆਪਣੇ ਭਰਾਵਾਂ ਭੈਣਾਂ ਨੂੰ ਜਿਹੜਾ ਵੀ ਮੁੱਦਾ ਹੁੰਦਾ ਹੈ, ਜਿਹੜਾ ਵੀ ਕੋਈ ਕੰਮ ਸਾਂਝ ਦੇ ਵਿੱਚ ਹੈ ਔਰ ਇਹ ਸੋਲੀਡੈਰਿਟੀ ਦੀ ਰੋਲ ਹੈ। ਔਰ ਇਸ ਵੇਲੇ ਇੰਟਰਨੈਸ਼ਨਲ ਲੌਬੀ ਪੰਜਾਬ 'ਚ ਕਨਫਿਊਜ਼ਨ ਹੈ, ਭੰਬਲ ਭੂਸਾ ਹੈ। ਜਿਵੇਂ ਪੰਜਾਬ ਦੇ 6 ਜ਼ਿਲ੍ਹਿਆਂ ਦੇ 1000 ਪਿੰਡਾਂ 'ਚੋਂ ਲੋਕ ਕੱਢ ਦਿੱਤੇ ਨੇ। ਅੰਮ੍ਰਿਤਸਰ ਬਾਰਡਰ ਏਰੀਆ 'ਚੋਂ ਅੰਮ੍ਰਿਤਸਰ ਹੈ, ਤਰਨਤਾਰਨ ਹੈ, ਗੁਰਦਾਸਪੁਰ ਹੈ, ਪਠਾਨਕੋਟ ਹੈ, ਇਧਰ ਫਿਰੋਜ਼ਪੁਰ ਹੈ, ਫਾਜ਼ਿਲਕਾ ਹੈ ਤੇ 1 ਕਰੋੜ ਇੱਕ ਜ਼ਿਲ੍ਹੇ ਨੂੰ ਦੇ ਰਿਹਾ। ਇਹਨਾਂ ਦਾ ਤਾਂ ਉਹ ਇਹਨਾਂ ਦੇ ਅਕਾਲੀ ਸ਼ਰਾਬ ਪੀ ਜਾਂਦੇ ਹੋਣੇ ਨੇ ਰੋਜ਼ ਦੀ, ਜਿਸ ਕਿਸਮ ਦਾ ਇਹਨਾਂ ਦਾ ਲਾਈਫ ਸਟਾਈਲ ਹੈ। ਔਰ ਤੁਸੀਂ 1000 ਪਿੰਡਾਂ ਦੇ ਲੋਕਾਂ ਨੂੰ ਕੱਢ ਰਹੇ ਹੋ, ਵਿਚਾਰੇ ਟਰਾਲੀਆਂ 'ਚ ਦੂਜੇ 'ਚ ਐਂ ਤੁੰਨੇ ਹੋਏ ਨੇ ਜਿਵੇਂ ਡੰਗਰ ਨਹੀਂ ਟਰਾਂਸਪੋਰਟ ਕਰਦੇ, ਉਹਨਾਂ ਦੇ ਵੀ ਅਸੀਂ ਸਾਹ ਦਾ ਥਾਂ ਰੱਖਦੇ ਹਾਂ ਔਰ ਬਿਨਾਂ ਕੋਈ ਵਾਰਨਿੰਗ ਦਿੱਤੇ ਆ। ਇਹ ਕੋਈ ਗੱਲ ਹੈ? ਔਰ ਅਸੀਂ ਆਪਣੇ ਲੋਕਾਂ ਨਾਲ ਜੋ ਹੋ ਰਿਹਾ ਹੈ ਜੇ ਉਹ ਸਾਨੂੰ ਨਜ਼ਰ ਨਹੀਂ ਆਏਗਾ, ਉਹ ਤਾਂ ਪੰਜਾਬ 'ਚ ਤਾਂ ਵਿਚਾਰੇ ਘਬਰਾਏ ਹੋਏ ਨੇ। ਅੱਜ ਪਟਿਆਲੇ ਤੋਂ ਇੱਕ ਬੀਬੀ ਆਪਣੇ ਹਸਬੈਂਡ ਨੂੰ ਕਾਲ ਕਰਕੇ ਕਹਿ ਰਹੇ ਸੀ ਪਤਾ ਨਹੀਂ ਆਪਣੀ ਅਖੀਰਲੀ ਗੱਲਬਾਤ ਹੋਣੀ, ਉੱਥੇ ਇਸ ਕਿਸਮ ਦਾ ਫੀਅਰ ਕ੍ਰੀਏਟ ਕੀਤਾ ਹੋਇਆ ਹੈ। ਔਰ ਅਬ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਸੂਬੇਦਾਰ ਨੇ ਮਥੇ ਪਾਸ ਕਰ ਰਹੇ ਨੇ ਜੀ, ਬਹੁਤ ਵਧੀਆ, ਮੋਦੀ ਗ੍ਰੇਟ, ਉਹਨੇ ਦੱਸ ਦਿੱਤਾ ਉਹਦਾ 56 ਇੰਚ ਦਾ ਸੀਨਾ ਹੈ, ਉਹਨੂੰ ਬਹੁਤ ਬਹੁਤ ਵਧਾਈਆਂ ਔਰ ਜੈ ਹੋ ਜੈ ਹੋ। ਇਹ ਹੁਣ ਅਸੀਂ ਦੇਖਣਾ ਕਿ ਵੀ ਅਸੀਂ ਉਹੀ 47 ਵਾਂਗ ਰੁਲਣਾ ਹੈ ਉਸ ਕਿਸਮ ਦੇ ਸਾਰੇ ਮਾਹੌਲ 'ਚ ਜਾਂ ਅਸੀਂ ਆਪਣੀ ਡੈਸਟੀਨੀ ਕਾਰਵ ਆਊਟ ਕਰਨੀ। ਜੀ ਹਿਮਾਨ ਸਿੰਘ ਮਾਨ ਜੀ, ਜਿਵੇਂ ਡਾਕਟਰ ਸਾਹਿਬ ਨੇ ਮੈਂਸ਼ਨ ਕੀਤਾ ਕਿ ਪੰਜਾਬ ਦੇ ਵਿੱਚ ਕਿਵੇਂ ਡਰ ਤੇ ਸਹਿਮ ਦੀ ਸਿਚੁਏਸ਼ਨ ਬਣੀ ਹੋਈ ਹੈ, ਤੇ ਇਹ ਜਦੋਂ ਅਸੀਂ
ਪਾਕਿਸਤਾਨੀ ਪੰਜਾਬ ਦੇ ਵਿੱਚ ਵੈਸਟਰਨ ਪੰਜਾਬ ਦੀ ਗੱਲ ਕਰਦੇ ਆ, ਉਧਰ ਵੀ ਇਦਾਂ ਦੀ ਸਿਚੁਏਸ਼ਨ ਹੈਗੀ ਹੈ। ਟੀਵੀ 84 ਦੀ ਤੇ ਦਰਸ਼ਕਾਂ ਦਾ ਚੰਗਾ ਬੇਸ ਦੋਵੇਂ ਪੰਜਾਬਾਂ ਦੇ ਵਿੱਚ ਹੈਗਾ। ਦੋਵੇਂ ਪੰਜਾਬਾਂ ਦੇ ਲੋਕ ਜਿਹੜੇ ਈਵਨ ਡਾਇਸਪੋਰਾ ਦੇ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੈਠੇ ਆ, ਉਹ ਸਾਨੂੰ ਵਾਚ ਕਰਦੇ ਨੇ। ਤੇ ਜਦੋਂ ਤੁਸੀਂ ਇਹਨੂੰ ਸਾਰੇ ਨੂੰ ਦੇਖਦੇ ਹੋ, ਤੁਸੀਂ ਅੱਜ ਦੀ ਡੇਟ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਇਹ ਡਰ ਤੇ ਸਹਿਮ ਦਾ ਮਾਹੌਲ ਹੈਗਾ, ਤੇ ਜਿਹੜਾ ਇੱਕ ਦੂਜੇ ਨੂੰ ਆਈਬਾਲ ਟੂ ਆਈਬਾਲ ਲੈ ਕੇ ਆਉਣ ਦੀ ਜਿਹੜੀ ਨੀਤੀ ਚੱਲ ਰਹੀ ਹੈ, ਇਹ ਸਾਰੇ ਦੇ ਸੰਦਰਭ ਦੇ ਵਿੱਚ ਤੁਸੀਂ ਪੰਜਾਬ ਨੂੰ ਤੇ ਜਿਹੜੇ ਪੰਜਾਬ ਦੇ ਲੋਕ ਡਾਇਸਪੋਰਾ ਦੇ ਵਿੱਚ ਬੈਠੇ ਆ, ਉਹਨਾਂ ਨੂੰ ਐਂਡ ਦੇ ਵਿੱਚ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ? ਸਾਂਝੇ ਪੰਜਾਬ ਨੂੰ ਤਾਂ ਮੈਂ ਬੇਨਤੀ ਕਰੂੰਗਾ ਕਿ ਆਪਾਂ ਨੇ ਜਿੱਥੇ-ਜਿੱਥੇ ਵੀ ਗੱਲ ਕਰਨੀ ਹੈ, ਪਿਆਰ ਤੇ ਸਾਂਝ ਦੀ ਗੱਲ ਕਰਨੀ ਹੈ। ਇਹ ਅਸੀਂ ਪ੍ਰੈਕਟੀਕਲੀ ਵੀ ਦੇਖਿਆ, ਜਿਹੜੇ ਡਾਇਸਪੋਰਾ 'ਚ ਰਹਿੰਦੇ ਆ, ਕਿਵੇਂ ਸਾਡੇ ਭਾਈਬੰਦੀ ਹੈਗੀ, ਔਰ ਇਸ ਨੂੰ ਆਪਣੇ ਸਰਕਾਰਾਂ ਤਾਈਂ ਵੀ ਪਹੁੰਚਾਉਣਾ ਹੈਗਾ। ਔਰ ਸਭ ਤੋਂ ਜ਼ਰੂਰੀ, ਜੇ ਆਪਾਂ ਪਟੀਸ਼ਨ ਸ਼ੁਰੂ ਕੀਤੀ ਵਾਈਟ ਹਾਊਸ ਦੀ, ਉਹਦੇ ਵਿੱਚ ਇਹ ਜ਼ਰੂਰੀ ਨਹੀਂ ਹੈਗਾ ਕਿ ਇਕੱਲੇ ਸਿੱਖ ਨੇ ਉਹਦੇ ਉੱਤੇ ਸਾਈਨ ਕਰਨਾ ਹੈਗਾ। ਅਮਨ ਦੀ ਗੱਲ, ਮੇਰੇ ਜਿਹੜੇ ਭਰਾ ਉਧਰਲੇ ਸਾਈਡ ਵੀ ਹੈਗੇ ਆ, ਉਹਨਾਂ ਨੇ ਵੀ ਇਹਦੇ ਵਿੱਚ ਜ਼ਰੂਰ ਸਾਈਨ ਕਰਨੇ ਆ। ਕਸ਼ਮੀਰੀ ਭਰਾਵਾਂ ਨੇ ਵੀ ਇਸ ਨੂੰ ਸਾਈਨ ਕਰਨਾ ਹੈਗਾ, ਤਾਂ ਕਿ ਇਹ ਛੇਤੀ ਤੋਂ ਛੇਤੀ ਵਾਈਟ ਹਾਊਸ ਤਾਈਂ ਪਹੁੰਚ ਕੇ ਤੇ ਇਹ ਮੁੱਦਾ ਹਾਈਲਾਈਟ ਹੋ ਸਕੇ ਜੀ। ਜਿੱਥੇ ਤੱਕ ਜਿਹੜਾ ਸਿੱਖ ਡਾਇਸਪੋਰਾ ਹੈਗਾ, ਉਹਨਾਂ ਨੂੰ ਗੰਭੀਰਤਾ ਡਾਕਟਰ ਸਾਹਿਬ ਨੇ, ਮੈਂ ਤੇ ਤੁਹਾਡੇ ਸਵਾਲਾਂ ਨੇ ਉਹਨਾਂ ਨੂੰ ਜਾਗਰੂਕ ਕਰਾਇਆ ਹੈਗਾ ਕਿ ਅਸੀਂ ਕਿਸ ਦੀਵਾਰ ਦੇ ਸਾਹਮਣੇ ਖੜੇ ਆ ਤੇ ਉਹਨੂੰ ਕਿਵੇਂ ਆਪਾਂ ਨੇ ਸੰਭਾਲਣਾ ਹੈਗਾ ਜੀ। ਪਰ ਮੈਂ ਇੱਕ ਹੋਰ ਵੀ ਬੇਨਤੀ ਕਰਨਾ ਚਾਹੁੰਦਾ ਹਾਂ, ਉਹ ਪਾਰਟਿਕੂਲਰਲੀ ਸਿੱਖ ਜਥੇਬੰਦੀਆਂ ਨੂੰ ਇਹ ਹੈ ਕਿ ਜਿਹੜੀ ਆਪਾਂ ਕਹਿੰਦੇ ਆ ਸ਼੍ਰੋਮਣੀ, ਜਿਹੜਾ ਮਤਲਬ ਸਾਰੇ ਕਿਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਏਸ਼ੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਹੈਗੀ ਹੈ ਜੀ। ਇਹ ਜਾਪਾਨ ਦੀ ਪਾਰਲੀਮੈਂਟ ਤੋਂ ਪਹਿਲਾਂ ਦੀ ਹੈ, ਹੋਰ ਇੰਡੀਆ ਦੀ ਪਾਰਲੀਮੈਂਟ ਤੋਂ ਪਹਿਲਾਂ ਦੀ ਬਣੀ ਹੋਈ ਹੈਗੀ ਹੈ। ਔਰ ਇਸ ਦਾ ਡੈਮੋਕ੍ਰੈਟਿਕ ਨੇਚਰ ਸਕਸੈਸਿਵ ਇੰਡੀਅਨ ਗਵਰਨਮੈਂਟਸ, ਕਿਉਂਕਿ ਹੋਮ ਮਿਨਿਸਟਰੀ ਇੰਡੀਆ ਦੀ ਇਹਦੇ ਇਲੈਕਸ਼ਨ ਰਨ ਕਰਦੀ ਹੈ। ਉਹਨਾਂ ਨੇ ਇੱਕ ਵਾਰੀ 25 ਸਾਲ ਨਹੀਂ ਕਰਾਏ ਜਦ ਗੁਰਜਰਨ ਸਿੰਘ ਟੋੜਾ ਪ੍ਰਧਾਨ ਰਹੇ ਹੈ, ਹੁਣ ਫਿਰ 10 ਸਾਲ ਹੋ ਗਏ। ਉਹਨਾਂ ਨੇ ਰੂਲਿੰਗ ਤੋਂ ਬਾਅਦ ਨਵੀਂ ਜਿਹੜੀ ਐਸਜੀਪੀਸੀ ਹੈ, ਜਿਹਦੀ ਟਰਮ ਲਿਮਿਟ ਪਹਿਲਾਂ ਹੀ ਖਤਮ ਹੋ ਗਈ ਹੈ, 5 ਸਾਲ ਤੋਂ ਉੱਤੇ ਚਲੀ ਗਈ ਹੈ, ਫਿਰ ਇਲੈਕਸ਼ਨ ਨਹੀਂ ਹੋਇਆ ਹੈਗਾ ਜੀ। ਅਸੀਂ ਕੋਸ਼ਿਸ਼ ਕਰਨਾ ਹੈ ਕਿ ਅਸੀਂ ਆਪਣੀ ਡੈਮੋਕ੍ਰੈਟਿਕ ਟ੍ਰੈਡੀਸ਼ਨ ਨੂੰ, ਸਭ ਤੋਂ ਪਹਿਲੀ ਜਿਹੜੀ ਏਸ਼ੀਆ 'ਚ ਸ਼ੁਰੂ ਹੋਈ ਸੀ, ਉਹਨੂੰ ਬਰਕਰਾਰ ਰੱਖਣਾ ਹੈ। ਤੇ ਸ਼੍ਰੋਮਣੀ ਦਾ ਮਤਲਬ ਵਾਕਈ ਸ਼੍ਰੋਮਣੀ ਹੋਏ, ਉਹਦੇ ਵਿੱਚ ਤੁਸੀਂ ਆਪਣੀ ਵੋਟ ਦਾ ਹੱਕ ਜ਼ਰੂਰ ਮੰਗਣਾ ਹੈ। ਕਿਉਂਕਿ ਜਦ ਅਸੀਂ ਸਾਰੇ ਕਹਿੰਦੇ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਸਮਰਪਿਤ ਹਾਂ, ਉਹਦੇ ਵਿੱਚ ਫਿਰ ਸਾਰੇ ਸਿੱਖਾਂ ਦਾ ਹੱਕ ਵੀ ਹੈਗਾ ਕਿ ਉਹ ਵੋਟ ਪਾਉਣ ਔਰ ਐਸਜੀਪੀਸੀ ਦੇ ਵਿੱਚ ਆਪਣੇ ਮਰਜ਼ੀ ਦੇ ਤਹਿਤ ਇਨਡਾਇਰੈਕਟਲੀ ਆਪਣੇ ਅਕਾਲ ਤਖਤ ਸਾਹਿਬ ਨੂੰ ਇਲੈਕਟ ਕਰਕੇ ਉੱਥੇ ਸੰਭਾਲਣ ਡਿਊਟੀ। ਸੋ ਇਹ ਜਿਹੜੇ ਮਾਹੌਲ ਹੈਗੇ ਆ, ਇਹ ਸਾਡੀਆਂ ਟ੍ਰੈਡੀਸ਼ਨਸ ਹੈਗੀਆਂ, ਇਹਨਾਂ ਨੂੰ ਆਪਾਂ ਨੇ ਬਰਕਰਾਰ ਰੱਖਣਾ ਹੈਗਾ। ਇਹ ਦੋ ਮੇਰੀਆਂ ਬੇਨਤੀਆਂ, ਤੇ ਮੈਂ ਇਸ ਮੌਕੇ ਦੀ ਅਰਜੈਂਸੀ ਜਿਹੜੀ ਹੈਗੀ ਹੈ ਟੂ ਕਾਮ ਡਾਊਨ ਬੋਥ ਦ ਨੇਸ਼ਨਸ, ਇਹਨਾਂ ਨੂੰ ਅਹਿਮ ਰੱਖਦੇ ਹੋਏ ਮੈਂ ਫਿਰ ਅਪੀਲ ਕਰੂੰਗਾ ਕਿ ਜਿਸ ਜਿਹੜੀ ਪਟੀਸ਼ਨ ਪੈਣੀ ਹੈ ਵਾਈਟ ਹਾਊਸ ਨੂੰ, ਉਹਦੇ ਉੱਤੇ ਸਾਰੇ ਸਮੂਹ, ਕਸ਼ਮੀਰੀ, ਪੰਜਾਬੀ, ਦੋਨੋਂ ਸਾਈਡ ਦੇ, ਚਾਹੇ ਉਹ ਰਾਜਸਥਾਨੀ ਵੀ ਹੋਣ, ਗੁਜਰਾਤੀ ਵੀ ਹੋਣ, ਸਾਰੇ ਉਹਦੇ ਉੱਤੇ ਸਾਈਨ ਕਰਕੇ ਇਹਨੂੰ ਜ਼ਰੂਰ ਸੰਭਾਲਣ ਦੀ ਕੋਸ਼ਿਸ਼ ਕਰਨ ਜੀ। ਵਿਊਅਰਸ, ਇਸੇ ਸਾਰੇ ਦੇ ਨਾਲ ਜਿਹੜੀ ਅੱਜ ਦੀ ਗੱਲਬਾਤ ਹੈਗੀ ਹੈ, ਵਿਚਾਰ ਚਰਚਾ ਹੈਗੀ ਹੈ, ਉਸ ਦੇ ਸੰਦਰਭ ਦੇ ਵਿੱਚ ਅਸੀਂ ਇਸ ਮੰਚ ਤੋਂ, ਟੀਵੀ 84 ਦੇ ਮੰਚ ਤੋਂ, ਜਿਹੜੀ ਇਹ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਵਿਚਾਲੇ ਆਪਸੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਉਹਨੂੰ ਕੰਡੈਮ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਹੈ, ਉਹ ਵਿੱਚ ਇੰਟਰਵੀਨ ਕਰਕੇ ਕੋਈ ਨਾ ਕੋਈ ਇਹਨੂੰ ਠੱਲ ਪਾਉਣ ਦੀ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਨਗੇ। ਤੇ ਇਸੇ ਦੇ ਨਾਲ ਅਸੀਂ ਡਾਕਟਰ ਅਮਰਜੀਤ ਸਿੰਘ ਦਾ ਤੇ ਇਮਾਨ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਸਮਾਂ ਕੱਢਿਆ ਤੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਮੰਡੇ ਨੂੰ, ਸੋਮਵਾਰ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।